ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਿਸਤਾਨ ਅਫੇਅਰਸ ਦੇ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 9 ਨਵੰਬਰ 2016 25 ਕੱਤਕ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਕੱਲ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਸੀ ਕਿ ਅਮਰੀਕਾ ਨੂੰ ਲੇਬਰ ਪੇਨ ਲੱਗੇ ਹੋਏ ਨੇ ਕਿ ਉਹ ਬੇਬੀ ਬॉय ਨੂੰ ਜਨਮ ਦੇ ਜਾਂ ਬੇਬੀ ਗਰਲ ਨੂੰ। ਚਲੋ, ਲੇਬਰ ਪੇਨ ਬੰਦ ਹੋ ਗਏ। ਅੱਜ ਬੇਬੀ ਬॉय ਨੇ ਜਨਮ ਲਿਆ, ਡੋਨਲਡ ਟਰੰਪ ਨੇ। ਪਰ ਸਾਡੇ ਤੇ ਲੋਕੀ ਖੁਸ਼ੀ ਮਨਾਉਂਦੇ ਨੇ ਮੁੰਡੇ ਪੈਦਾ ਹੋਣ ਤੇ, ਪਰ ਇੱਥੇ ਤੇ ਲੋਕੀ ਰੋ ਰਹੇ ਨੇ, ਟੀਵੀ ਤੋੜ ਰਹੇ ਨੇ, ਗਾਲਾਂ ਕੱਢ ਰਹੇ ਨੇ। ਜੀ ਡਾਕਟਰ ਸਾਹਿਬ, ਕੀ ਮਾਜਰਾ ਹੈ? ਦੇਖੋ, ਤੁਸੀਂ ਅੱਜ ਬੜੀ ਚੰਗੀ ਸ਼ੁਰੂਆਤ ਕੀਤੀ, ਬੜੇ ਚੰਗੇ ਸੋਸ਼ਲ ਜੋਕ ਦੇ ਨਾਲ। ਜੀ ਦੇਖੋ, ਇੱਕ ਪਾਸੇ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ, ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਜੀ, ਤੇ ਡੈਮੋਕ੍ਰੇਸੀ ਦਾ ਇੱਕ ਸਿੰਪਲ ਸਿਧਾਂਤ ਇਹ ਹੈ ਵੀ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਤੋਂ ਸਿਆਣੇ ਨੇ ਜੀ। ਗੱਲ ਤਾਂ ਇੱਥੇ ਹੀ ਮੁੱਕਦੀ ਹੈ। ਸੋ ਪਹਿਲਾਂ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਪੋਪੂਲਰ ਵੋਟ ਜਿਹੜੀ ਅਮਰੀਕਾ 'ਚ ਹੈ, ਪੋਪੂਲਰ ਜਿਹੜੀ ਸਿੰਪਲ ਮੈਜੋਰਿਟੀ ਹੈ, ਉਹ ਹਿਲਰੀ ਕਲਿੰਟਨ ਨੂੰ ਮਿਲੀ ਹੈ। ਪਰ ਇਹਦੇ ਬਾਵਜੂਦ, ਜਿਵੇਂ ਅਸੀਂ ਪਹਿਲਾਂ ਖਦਸ਼ਾ ਜ਼ਾਹਰ ਕੀਤਾ ਸੀ ਕਿ ਇਲੈਕਟਰਲ ਵੋਟਸ ਜਿਹੜੀਆਂ ਨੇ ਉਹ ਹਰ ਸਟੇਟ ਦੇ ਸਾਈਜ਼ ਮੁਤਾਬਕ ਹੁੰਦੀਆਂ। ਜਿਹੜੀਆਂ ਵੱਡੀਆਂ ਸਟੇਟਾਂ ਨੇ ਜਿਵੇਂ ਕੈਲੀਫੋਰਨੀਆ ਵਰਗੀਆਂ, ਉਹਦੀਆਂ ਜ਼ਿਆਦਾ ਹੁੰਦੀਆਂ, ਨਿਊਯਾਰਕ ਦੀਆਂ ਜ਼ਿਆਦਾ ਨੇ। ਪਰ ਕੁੱਲ ਮਿਲਾ ਕੇ ਅਲਟੀਮੇਟਲੀ ਗੱਲ ਇਹ ਤਾਂ ਠੀਕ ਹੈ ਕਿ ਪਹਿਲੀ ਡਿਵੀਜ਼ਨ ਉਸੇ ਲਾਈਨ ਦੇ ਉੱਤੇ ਹੀ ਹੋਈ ਜਿਹੜੀ ਐਕਸਪੈਕਟਡ ਸੀ। ਨਿਊਯਾਰਕ, ਵਾਸ਼ਿੰਗਟਨ ਸਟੇਟ, ਕੈਲੀਫੋਰਨੀਆ, ਇਹ ਸਾਰੀਆਂ ਜਿਹੜੀਆਂ ਨੇ ਡੈਮੋਕ੍ਰੈਟ ਖਾਤੇ 'ਚ ਆਈਆਂ। ਇਸੇ ਤਰ੍ਹਾਂ ਜਿਹੜਾ ਸਾਊਥ ਹੈ ਅਮਰੀਕਾ ਦਾ, ਜਿਹਨੂੰ ਬਾਈਬਲ ਬੈਲਟ ਕਹਿੰਦੇ ਨੇ, ਉਹ ਸਾਰੀਆਂ ਸਟੇਟਾਂ ਟੈਕਸਾਸ ਤੋਂ ਲੈ ਕੇ ਅਰਕੈਂਸਸ ਤੱਕ ਉਹ ਰਿਪਬਲਿਕਨ ਖਾਤੇ ਜਾਂਦੀਆਂ ਨੇ। ਪਰ ਜਿਹੜੀਆਂ 4-5 ਸਟੇਟਾਂ ਜਿਹੜੀਆਂ ਟ੍ਰੈਡੀਸ਼ਨਲੀ ਜਿਹੜੀਆਂ ਨੇ ਉਹ ਡੈਮੋਕ੍ਰੈਟਿਕ ਨੇ, ਕਈ ਵਾਰੀ ਇਹਨਾਂ ਨੂੰ ਸਵਿੰਗ ਸਟੇਟਸ ਵੀ ਕਹਿੰਦੇ ਨੇ, ਜਿਹਦੇ ਕਰਕੇ ਨਤੀਜੇ ਬਦਲ ਜਾਂਦੇ ਨੇ, ਉਹ ਹਿਲਰੀ ਦੇ ਹੱਕ 'ਚ ਨਹੀਂ ਭੁਗਤੀਆਂ। ਔਰ ਵਰਜੀਨੀਆ ਵੀ ਬੜੀ ਮੁਸ਼ਕਲ ਨਾਲ ਇੱਕ ਦੇ ਪੁਆਇੰਟ ਦੇ ਉੱਤੇ ਹੀ ਉਹ ਰਿਟੇਨ ਕਰ ਸਕੀ, ਕਿਉਂਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਸੀ ਹਿਲਰੀ ਕਲਿੰਟਨ ਦੇ ਨਾਲ, ਉਹ ਵਰਜੀਨੀਆ ਦੇ। ਪੈਨਸਿਲਵੇਨੀਆ ਜਿਹੜਾ ਇੱਕ ਸਟੇਜ ਦੇ ਉੱਤੇ ਲੱਗਦਾ ਸੀ ਕਿ ਹਿਲਰੀ ਦੇ ਖਾਤੇ ਜਾਏਗੀ, ਉਹ ਵੀ ਜਾ ਕੇ ਦੂਜੇ ਪਾਸੇ ਡਿੱਗੀ। ਔਰ ਵਰਸਟ ਸੀ ਓਹਾਇਓ, ਮਿਸ਼ੀਗਨ, ਵਿਸਕੌਨਸਨ। ਇਹ ਜਿਹੜੀਆਂ ਸਟੇਟਾਂ ਜਿਹੜੀਆਂ ਅਲਟੀਮੇਟਲੀ ਜਿਹੜੀਆਂ ਟ੍ਰੈਡੀਸ਼ਨਲੀ ਡੈਮੋਕ੍ਰੈਟਿਕ ਨੇ, ਉਹਨਾਂ ਦਾ ਰਿਪਬਲਿਕਨ। ਫਲੋਰੀਡਾ, ਕਿਉਂਕਿ ਹੁਣ ਜਦੋਂ ਟਰੰਪ ਦੀ ਨੀਤੀ ਇਮੀਗ੍ਰੈਂਟਸ ਬਾਰੇ, ਦੂਸਰੇ ਫਲੋਰੀਡਾ ਜਿੱਥੇ ਬਹੁਤ ਸਾਰੇ ਕਿਊਬਨ ਔਰ ਦੂਸਰੇ ਲੋਕ ਰਹਿੰਦੇ ਨੇ, ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਵੀ ਕਾਫੀ ਦੂਜੇ ਇਮੀਗ੍ਰੈਂਟ, ਅਰਬ ਮੂਲ ਦੇ ਲੋਕ ਔਰ ਲੇਬਰ ਕਲਾਸ। ਓਹਾਇਓ ਬਹੁਤੀ ਲੇਬਰ ਕਲਾਸ ਹੈ। ਸੋ ਇੱਕ ਗੱਲ ਜ਼ਰੂਰ ਇਹ ਸਮਝਣੀ ਪਏਗੀ ਕਿ ਕੁੱਲ ਮਿਲਾ ਕੇ ਜਿਹੜਾ ਇੱਕ ਪਾਸੇ ਤਾਂ ਰੇਸਿਜ਼ਮ ਦਾ ਐਲੀਮੈਂਟ, ਜਿਸ ਨੂੰ ਟੂ ਦਾ ਹਿਲਟ ਪਲੇ ਕੀਤਾ ਡੋਨਲਡ ਟਰੰਪ ਨੇ। ਬਹੁਤ ਵਾਰ ਅਸੀਂ ਸਮਝਦੇ ਹਾਂ, ਔਰ ਇਹ ਸਾਡੇ ਪੰਜਾਬ 'ਚ ਵੀ ਇਹ ਹੁੰਦਾ ਵੀ ਜਿਹੜੀ ਸਾਡੀ ਲੀਡਰਸ਼ਿਪ ਬਹੁਤ ਸਾਰੀਆਂ ਗੱਲਾਂ ਕਰਦੀ ਹੈ, ਕਈ ਵਾਰੀ ਉਹ ਇੱਕ ਨੁਕਤੇ ਤੇ ਫੋਕਸ ਨਹੀਂ ਕਰ ਸਕਦੇ, ਮੈਸੇਜ ਸਿੰਕ ਨਹੀਂ ਹੁੰਦਾ ਲੋਕਾਂ 'ਚ। ਇਹ ਉੱਥੇ ਐਕਸਪਰਟੀਜ਼ ਇੰਦਰਾ ਗਾਂਧੀ ਦੇ ਜ਼ਮਾਨੇ ਤੋਂ ਆਈ, ਜਦੋਂ ਕਿ ਉਹਨੇ ਵਨ ਲਾਈਨਰ ਗਰੀਬੀ ਹਟਾਓ ਦਿੱਤਾ। ਜਦੋਂ ਰਾਜੀਵ ਆਇਆ, ਸਿੱਖਾਂ ਦੇ ਖਿਲਾਫ ਨਫ਼ਰਤ ਦਾ ਸੀ ਦੇਸ਼ ਦੀ ਏਕਤਾ ਅਖੰਡਤਾ। ਔਰ ਮੋਦੀ ਕਿਆ ਨੇ ਜਿਹੜਾ ਜਿਸ 2014 ਜਦੋਂ ਪਾਵਰ 'ਚ ਆਏ ਕਿ ਅੱਛੇ ਦਿਨ ਆਏਗੇ, ਕਿ ਵੀ ਤੁਹਾਡਾ ਅੱਗੋਂ ਹੁੰਦਾ ਕੀ ਹੈ ਕੀ ਨਹੀਂ ਹੈ ਉਹ ਬਾਅਦ ਦੀ ਗੱਲ ਹੈ। ਡੋਨਲਡ ਟਰੰਪ ਪਹਿਲੇ ਦਿਨ ਤੋਂ, ਬੇਸ਼ੱਕ ਜਿਵੇਂ ਮੈਂ ਅੱਜ ਇੱਕ ਆਰਟੀਕਲ, ਏ ਟੈਸਟ ਆਫ ਅਮਰੀਕਨ ਕਰੈਕਟਰ, ਟਰੰਪ ਇਨਸਰਜੈਂਸੀ ਵਿਲ ਨਾਟ ਮੈਲਟ ਅਵੇ, ਹਰੀਸ਼ ਖਾਰੇ ਦਾ, ਟ੍ਰਿਬਿਊਨ ਦੇ ਐਡੀਟਰ ਦਾ। ਔਰ ਮੈਨੂੰ ਬੜਾ ਪਸੰਦ ਆਇਆ, ਕਿਉਂਕਿ ਬਹੁਤ ਵਾਰ ਜਦੋਂ ਤੁਸੀਂ, ਮੈਂ ਅੱਜ ਸਾਰਾ ਦਿਨ, ਕਿਉਂਕਿ ਰਾਤ ਵੀ ਮੈਂ ਆਲਮੋਸਟ 2-2:30 ਵਜੇ ਤੱਕ ਜਦੋਂ ਫਾਈਨਲ ਆਇਆ ਕਿ ਵੀ ਹੁਣ ਗੱਲ ਮੁੱਕ ਗਈ ਹੈ, ਉਦੋਂ ਹੀ ਮੈਂ ਸੁੱਤਾ। ਔਰ ਦਿਨੇ ਵੀ ਅੱਜ ਮੈਂ ਇਸ ਦੇ ਉੱਤੇ ਜਿਹੜੇ ਜਿੰਨੇ ਵੀ ਰਿਵਿਊ ਦੇਖ ਸਕਦਾ ਸੀ ਜਾਂ ਜਿੰਨਾ ਵੀ ਐਨਾਲਿਸਿਸ ਇਸ ਦੇ ਉੱਤੇ, ਉਹ ਦੇਖਣ ਦੀ ਕੋਸ਼ਿਸ਼ ਕੀਤੀ ਔਰ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਫਿਨੋਮੀਨਾ ਕੀ ਹੈ। ਭਾਵੇਂ ਅਸੀਂ ਪਹਿਲਾਂ ਵੀ ਇਸ ਨੂੰ ਚਰਚਾ ਦੇ ਵਿੱਚ ਲਿਆਂਦਾ ਸੀ, ਲੇਕਿਨ ਜਦੋਂ ਤੁਸੀਂ ਅਮਰੀਕਾ ਨੂੰ ਸਮਝਦੇ ਹੋ, ਦੇਖਣ ਵਾਲੇ ਜਿਹੜੇ ਫੈਕਟਰ ਨੇ
ਕਿ ਇਹ ਕਿਉਂ ਇਧਰ ਨੂੰ ਸਾਰਾ ਝੁਕਾ ਹੋਇਆ ਜੀ। ਤੇ ਇੱਕ ਗੱਲ ਜ਼ਾਹਰ ਹੈ ਕਿ ਵੀ ਉਹਦਾ ਮੈਸੇਜ ਪਹਿਲੇ ਦਿਨ ਤੋਂ ਕਲੀਅਰ ਸੀ ਡੋਨਲਡ ਟਰੰਪ ਦਾ, ਅਮਰੀਕਾ ਫਸਟ। ਹੁਣ ਅਮਰੀਕਾ ਫਸਟ ਦੇ ਥੱਲੇ ਉਹਨੇ ਇਮੀਗ੍ਰੈਂਟਸ ਨੂੰ ਵੀ ਪ੍ਰੋਬਲਮ ਦਾ ਹਿੱਸਾ ਦੱਸਿਆ। ਉਹਦੇ 'ਚੋਂ ਮੈਕਸੀਕਨ ਹੋਣ, ਉਹਦੇ 'ਚ ਦੂਸਰੇ ਹੋਣ, ਮੁਸਲਮਾਨਾਂ ਦੇ ਤਾਂ ਉਹਦੀ ਖਾਸ ਅਨਾਇਤ ਰਹੀ ਪਹਿਲੇ ਦਿਨ ਤੋਂ। ਔਰ ਇਹ ਜਿਹੜਾ ਉਹਦੀ ਸ਼ੁਰੂਆਤ ਸੀ ਜਿਹਦੇ 'ਚ ਉਹਨੇ ਵਾਈਟ ਅਮਰੀਕਨ, ਜਿਹੜਾ ਐਵਰੇਜ ਇੱਕ ਪਾਸੇ ਤਾਂ ਕਿਸਾਨ ਹੈ ਉਹਨਾਂ ਦਾ, ਜਾਂ ਸਾਊਥ ਦੇ ਵਿੱਚ ਬੈਠੇ ਹੋਏ ਜਿਹੜੇ ਅੱਜ ਵੀ ਪਿੰਡਾਂ ਤੋਂ ਬਾਹਰ ਨਹੀਂ ਨਿਕਲਦੇ, ਜਿਹਨੂੰ ਰੂਰਲ ਅਮਰੀਕਾ ਕਹਿੰਦੇ ਨੇ, ਉਹ ਪਹਿਲਾਂ ਹੀ ਬਾਈਬਲ ਬੈਲਟ ਹੈ ਜਾਂ ਦੂਜਾ, ਪਰ ਉਹਨੂੰ ਵੀ ਮਜ਼ਬੂਤੀ ਨਾਲ ਇਹ ਸੁਨੇਹਾ ਦਿੱਤਾ ਹੈ। ਪਰ ਉਹ ਵਾਈਟ ਮੈਨ ਜਿਹੜਾ ਵਰਕਰ, ਬਲੂ ਕਾਲਰਡ, ਓਹਾਇਓ 'ਚ ਬੈਠਾ ਹੈ, ਮਿਸ਼ੀਗਨ 'ਚ ਬੈਠਾ ਹੈ ਜਾਂ ਫਲੋਰੀਡਾ 'ਚ ਬੈਠਾ ਹੈ, ਉਹਨਾਂ ਨੂੰ ਵੀ ਉਹਨੇ ਜਿਹੜਾ ਇਹ ਮੈਸੇਜ ਦਿੱਤਾ ਹੈ। ਜਿਵੇਂ ਜਦੋਂ ਉਹ ਮਿਨੇਸੋਟਾ ਗਿਆ ਜਾਂ ਈਵਨ ਮਿਸ਼ੀਗਨ ਆਇਆ, ਮਿਨੇਸੋਟਾ 'ਚ ਕਿਉਂਕਿ ਬਹੁਤ ਸਾਰੇ ਸੋਮਾਲੀਅਨ ਜਿਹੜੇ ਰੈਫਿਊਜੀ ਨੇ ਸੈਟਲ ਹੋਏ ਨੇ, ਉੱਥੇ ਉਹਨੇ ਆਪਣੀ ਸਪੀਚ ਇਸ ਗੱਲ ਨੂੰ ਯਕੀਨੀ ਬਣਾਇਆ। ਉਹਨੇ ਕਿਹਾ ਜੀ ਦੇਖੋ ਇੱਥੇ ਤੁਹਾਡੇ ਸੋਮਾਲੀਅਨ ਆ ਕੇ ਬੈਠੇ ਨੇ, ਤੁਹਾਨੂੰ ਕਿਸੇ ਨੇ ਪੁੱਛਿਆ ਤੁਹਾਡੀਆਂ ਜ਼ਿੰਦਗੀਆਂ ਖਤਰੇ 'ਚ ਨੇ ਔਰ ਤੁਸੀਂ ਕਿਵੇਂ ਕਰੋਗੇ। ਇਹੀ ਗੱਲ ਉਹਨੇ ਮਿਸ਼ੀਗਨ 'ਚ ਅਰਬਾਂ ਦੇ ਹਵਾਲੇ ਨਾਲ ਕੀਤੀ। ਔਰ ਜਿਵੇਂ ਉਹਨੇ ਕੰਸਿਸਟੈਂਟ ਹੇਟ ਕੈਂਪੇਨ ਵਰਗੀ ਸਪੀਚ ਹਰ ਥਾਂ ਦੇ ਉੱਤੇ ਪਹਿਲੇ ਦਿਨ ਤੋਂ ਹੀ, ਜਦੋਂ ਉਹਨੇ ਪ੍ਰਾਇਮਰੀਜ਼ ਜਿੱਤੀ ਹੈ 18 ਮਹੀਨੇ, ਔਰ ਈਵਨ ਉਸ ਦਾ ਇੰਨਾ ਕੁ ਇੰਪੈਕਟ ਸੀ ਕਿ ਵਿਦਨ ਰਿਪਬਲਿਕਨਸ ਵੀ, ਭਾਵੇਂ ਪੌਲ ਰਿਆਨ ਸਪੀਕਰ ਉਹਨੇ ਐਂਡੋਰਸ ਨਹੀਂ ਕੀਤਾ, ਲੇਟਰ ਸਟੇਜ ਤੇ ਜਨਰਲ ਪਾਵੇਲ ਅਗੇਂਸਟ ਆਇਆ, ਔਰ ਈਵਨ ਜਿਸ ਕਿਸਮ ਨਾਲ ਇਹਨੇ ਉਹਦੇ ਅਰੀਜ਼ੋਨਾ ਦੇ ਸੈਨੇਟਰ ਦਾ ਵੀ ਮਜ਼ਾਕ ਉਡਾਇਆ, ਜਿਹੜਾ ਹਾਲਾਂਕਿ ਪ੍ਰਿਜ਼ਨਰ ਆਫ ਵਾਰ ਸੀ, ਜਿਸ ਦੀ ਲੱਤ ਕੱਟੀ ਹੋਈ ਹੈ, ਉਹਨੂੰ ਵੀ ਉਹਨੇ ਕਿਹਾ ਕਿ ਜੀ ਜਿਹੜਾ ਫੜਿਆ ਗਿਆ ਉਹ ਬਹਾਦਰ ਕਾਹਦਾ, ਇਸ ਕਿਸਮ ਦਾ। ਔਰ ਰਿਪਬਲਿਕਨਸ ਵੀ, ਔਰ ਅਖੀਰ ਚੋਣ ਤੋਂ 3-4 ਦਿਨ ਪਹਿਲਾਂ ਵੀ 80 ਦੇ ਕਰੀਬ ਜਿਹੜੇ ਪ੍ਰੋਮੀਨੈਂਟ ਰਿਪਬਲਿਕਨਸ ਡਿਸਟਿੰਗੁਇਸ਼ਡ ਸੀ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਦੇ ਹੱਕ 'ਚ ਵੋਟ ਨਹੀਂ ਦੇਣਾ ਹੈ। ਈਵਨ ਸਾਬਕਾ ਪ੍ਰੈਜ਼ੀਡੈਂਟ ਬੁਸ਼ ਨੇ ਵੀ ਲਾਈਨ ਲਈ ਵੀ ਨਾ ਮੈਂ ਹਿਲਰੀ ਨੂੰ ਪਾਵਾਂਗਾ ਨਾ ਇਹਨੂੰ ਪਾਵਾਂਗਾ। ਪਰ ਇਹਦੇ ਬਾਵਜੂਦ ਜਿਹੜਾ ਉਹਦਾ ਮੈਸੇਜ ਸੀ ਟੂ ਦੈਟ ਰੂਰਲ ਅਮਰੀਕਾ, ਪਲੱਸ ਜਿਹੜਾ ਇੱਕ ਬੇਰੁਜ਼ਗਾਰ ਹੈ ਵਾਈਟ ਬਲੂ ਕਾਲਰਡ ਛੋਟਾ ਕੰਮ ਕਰਨ ਵਾਲਾ, ਜਿਸ ਨੂੰ 9/11 ਤੋਂ ਬਾਅਦ ਰਿਪਬਲਿਕਨ ਪ੍ਰੋਪੇਗੈਂਡੇ ਨੇ ਇਨਸਿਕਿਉਰ ਵੀ ਕਰ ਦਿੱਤਾ ਕਿਉਂਕਿ ਪਹਿਲਾ ਅਟੈਕ ਮੇਨਲੈਂਡ ਤੇ ਹੋਇਆ। ਔਰ ਇਸ ਦੇ ਨਾਲ ਜੁੜਿਆ ਹੋਇਆ ਆਊਟਸੋਰਸਿੰਗ ਦੀ ਗੱਲ ਕਿ ਜੀ ਤੁਹਾਡੇ ਜੌਬ ਜਿਹੜੇ ਨੇ ਚੀਨ, ਭਾਰਤ ਔਰ ਦੂਸਰੀਆਂ ਥਾਵਾਂ ਤੇ ਜਾ ਰਹੇ ਨੇ। ਇਹ ਵੀ ਜਿਹੜਾ ਗੱਲ ਹੈ ਅਲਟੀਮੇਟਲੀ ਮੁੱਕਦੀ ਗੱਲ, ਰੋਟੀ ਕੱਪੜਾ ਔਰ ਮਕਾਨ ਤੁਹਾਡੀ ਪਹਿਲੀ ਲੋੜ ਹੁੰਦੀ ਹੈ। ਔਰ ਕਿਤੇ ਨਾ ਕਿਤੇ ਜਿਹੜਾ ਜਦੋਂ ਅਸੀਂ ਰੂਰਲ ਅਮਰੀਕਾ ਦੀ ਗੱਲ ਕਰਦੇ ਹਾਂ ਜਾਂ ਰੇਸਿਸਟ ਅਮਰੀਕਾ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਬੇਸ਼ੱਕ 8 ਸਾਲ ਪਹਿਲਾਂ ਬੁਸ਼ ਦੀ ਕਿਉਂਕਿ ਸੈਕੰਡ ਇਨਕੰਬੈਂਸੀ ਤੱਕ ਪਹੁੰਚਦੇ ਇਕਨੋਮੀ ਇੰਨੀ ਕੁ ਮਾੜੀ ਸੀ ਕਿ ਉਹ ਨੈਗੇਟਿਵ ਵੋਟ ਸੀ ਬੁਸ਼ ਦੇ ਖਿਲਾਫ, ਜਿਹਦੇ ਥੱਲੇ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਨੇ ਵਾਈਟ ਹਾਊਸ 'ਚ ਪਹੁੰਚ ਗਏ, ਫਿਰ ਦੂਸਰੀ ਟਰਮ ਵੀ ਉਹਨਾਂ ਨੂੰ ਮਿਲ ਗਈ। ਹੁਣ ਇਹ ਵੀ ਗੱਲ ਕਿ 8 ਸਾਲ ਸਾਡੇ ਵਾਈਟ ਹਾਊਸ 'ਚ, ਕਿਉਂਕਿ ਅਮਰੀਕਾ ਦੀਆਂ ਜੇ ਜੜ੍ਹਾਂ 'ਚ ਤੁਸੀਂ ਦੇਖੋਗੇ, ਭਾਵੇਂ ਪਿਲਗ੍ਰਿਮਸ ਦੇ ਹਵਾਲੇ ਨਾਲ ਹੀ ਗੱਲ ਹੁੰਦੀ ਹੈ, ਤੇ ਰੇਸਿਜ਼ਮ ਬੜਾ ਡੂੰਘਾ ਹੈ। 1960ਵਿਆਂ ਤੱਕ ਤਾਂ ਸੈਗਰੀਗੇਸ਼ਨ ਕਿਸ ਲੈਵਲ ਤੇ ਸੀ, ਕਾਲਿਆਂ ਨੂੰ ਵੋਟਾਂ ਰਜਿਸਟਰ ਕਰਨ ਦਾ ਹੱਕ ਨਹੀਂ ਸੀ। ਇੱਥੇ ਸਲੇਵਰੀ ਦਾ ਕੀ ਹਾਲ ਰਿਹਾ ਉਹ ਅਸੀਂ ਸਮੇਂ-ਸਮੇਂ ਡਿਸਕਸ ਕਰਦੇ। ਪਰ ਇਉਂ ਲੱਗਣ ਲੱਗ ਗਿਆ ਸੀ ਬਹੁਤਿਆਂ ਨੂੰ ਕਿ ਭਾਈ ਇਸ ਪਾਰਟ ਤੋਂ ਬਾਅਦ 1960ਵਿਆਂ ਦੀ ਸਿਵਲ ਲਿਬਰਟੀ ਮੂਵਮੈਂਟ ਤੋਂ ਬਾਅਦ, ਔਰ ਫਿਰ ਕਿਉਂਕਿ 1950ਵਿਆਂ ਦੇ ਵਿੱਚ ਇੱਕ ਮੈਕਾਰਥੀਜ਼ਮ ਈਰਾ ਆਇਆ, ਮੈਕਾਰਥੀ ਸੈਨੇਟਰ ਸੀ ਇੱਥੇ, ਜਿਹੜਾ ਇਸ ਕਿਸਮ ਦਾ, ਜਿਸ ਕਿਸਮ ਦਾ ਡੋਨਲਡ ਟਰੰਪ ਨੇ ਹੇਟ ਕੈਂਪੇਨ ਕੀਤਾ ਮੈਕਾਰਥੀ ਜ਼ਮਾਨੇ 'ਚ, ਕਿਉਂਕਿ ਸੈਕੰਡ ਵਰਲਡ ਵਾਰ ਦੇ ਖਤਮ ਹੋਣ ਤੋਂ ਬਾਅਦ ਸੋਵੀਅਤ ਯੂਨੀਅਨ ਇੱਕ ਪਾਵਰ ਦੇ ਤੌਰ ਤੇ ਉੱਭਰਿਆ ਸੀ ਔਰ ਕਮਿਊਨਿਜ਼ਮ ਦੀ ਗੱਲ ਸੀ। ਅਮਰੀਕਾ 'ਚ ਬੇਸ਼ੱਕ ਬਹੁਤ ਪਹਿਲੇ ਸਾਲਾਂ 'ਚ ਹੀ ਕਮਿਊਨਿਸਟ ਪਾਰਟੀ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ, ਕਿਉਂਕਿ ਜਿਉਂ ਹੀ 1917 ਦਾ ਰਸ਼ੀਅਨ ਰੈਵੋਲੂਸ਼ਨ ਆਉਂਦਾ ਹੈ, ਅਮਰੀਕਾ ਦੇ ਵਿੱਚ ਵੀ ਖਾਸ ਤੌਰ ਤੇ ਕੋਲ ਮਾਈਨਸ ਔਰ ਜਿਹੜੀ ਲੇਬਰ ਕਲਾਸ ਹੈ, ਜੋ ਤੁਸੀਂ ਉਹਨਾਂ ਦੀ ਰੀਅਲ ਅਮਰੀਕਾ ਦੀ ਸਟੋਰੀ ਦੇਖਦੇ ਹੋ ਤਾਂ ਬੜੀ ਡਿਸਟਰਬਿੰਗ ਹੈ ਕਿ ਜਿਹੜੇ ਵਰਕਰ ਕਿਵੇਂ ਐਕਸਪਲੋਇਟ ਹੁੰਦੇ ਸੀ। ਸੋ ਉਹਨਾਂ ਨੂੰ ਵੀ ਇਨਸਪੀਰੇਸ਼ਨ ਮਿਲੀ ਔਰ ਕਮਿਊਨਿਜ਼ਮ ਨੇ ਇੱਥੇ ਪੈਰ ਜਮਾਣੇ ਸ਼ੁਰੂ ਕਰ ਦਿੱਤੇ ਸੀ। ਔਰ ਕਾਫੀ ਹੱਦ ਤੱਕ ਜਿਹੜਾ ਟ੍ਰੇਡ ਯੂਨੀਅਨਸ ਔਰ ਦੂਸਰੇ ਉਹਨਾਂ ਦੀਆਂ ਲੇਬਰ ਯੂਨੀਅਨਸ ਔਰ ਮਜ਼ਦੂਰਾਂ ਤੱਕ ਉਹਨਾਂ ਦੀ ਪਹੁੰਚ ਹੋ ਰਹੀ ਸੀ। ਔਰ ਇਹੀ ਦੋ ਐਲੀਮੈਂਟ ਸੀ ਰਸ਼ੀਅਨ ਇਨਕਲਾਬ ਦੇ ਔਰ ਚਾਈਨੀਜ਼ ਰੈਵੋਲੂਸ਼ਨ ਦੇ ਲੇਟਰ ਔਨ। ਰਸ਼ੀਅਨ ਇਨਕਲਾਬ ਤਾਂ ਐਕਸਕਲੂਸਿਵਲੀ ਇੰਡਸਟਰੀਅਲ ਵਰਕਰਸ ਤੇ ਖੜਾ ਸੀ, ਜਦੋਂ ਚਾਈਨੀਜ਼ ਤਬਦੀਲੀ ਜਿਹੜੀ ਹੈ ਉਹ ਐਗਰੀਕਲਚਰ ਜਾਂ ਖੇਤੀਬਾੜੀ ਵਾਲਾ ਪਾਰਟਸ।
ਸੋ ਇੱਕ ਪਾਸੇ ਇਹਨਾਂ ਨੇ ਕਮਿਊਨਿਜ਼ਮ ਨੂੰ ਥਰੂ ਲਾਅ ਸੁਪਰੈਸ ਕੀਤਾ, ਕਮਿਊਨਿਸਟਾਂ ਤੇ ਪਾਬੰਦੀ ਲਾਈ। ਅੱਜ ਵੀ ਜਦੋਂ ਤੁਸੀਂ ਗ੍ਰੀਨ ਕਾਰਡ ਪਰਮਾਨੈਂਟ ਰੈਜ਼ੀਡੈਂਟ ਦੀ ਐਪਲੀਕੇਸ਼ਨ ਭਰਦੇ ਹੋ ਤੇ ਉਹਦੇ ਤੇ ਇੱਕ ਲਾਈਨ ਹੁੰਦੀ ਹੈ ਕਿ ਆਈ ਵਾਜ਼ ਨੈਵਰ ਏ ਮੈਂਬਰ ਆਫ ਕਮਿਊਨਿਸਟ ਪਾਰਟੀ ਐਨੀਵੇਅਰ, ਜਿਹੜਾ ਵੀ ਦੁਨੀਆ 'ਚੋਂ ਆਉਂਦੇ ਨੇ ਅੱਜ ਵੀ। ਸੋ ਲੇਕਿਨ ਇਹਦੇ ਬਾਵਜੂਦ ਮੈਕਾਰਥੀ ਸੈਨੇਟਰ ਦੇ ਜ਼ਮਾਨੇ 'ਚ ਉਹਨੇ ਜਦੋਂ ਆਪਣਾ ਕੈਂਪੇਨ ਕੀਤਾ, ਉਹਨੇ ਇਸ ਕਦਰ ਕਮਿਊਨਿਜ਼ਮ ਔਰ ਕਮਿਊਨਿਸਟਾਂ ਦੇ ਖਿਲਾਫ ਹੇਟਡ ਫੈਲਾਈ ਔਰ ਇਹ ਇੱਕ ਫੀਅਰ ਪੈਦਾ ਕਰ ਦਿੱਤਾ ਹੈ ਕਿ ਦੇਰ ਇਜ਼ ਏ ਰੈਡ ਅੰਡਰ ਐਵਰੀ, ਦੇਰ ਇਜ਼ ਏ ਰੈਡ ਬਗ, ਦੇਰ ਇਜ਼ ਏ ਰੈਡ ਅੰਡਰ ਐਵਰੀ ਬੈਡ। ਇਹ ਉਹਦਾ ਸਲੋਗਨ ਸੀ ਕਿ ਵੀ ਰੈਡ ਉਹਨਾਂ ਦਾ ਕਮਿਊਨਿਸਟਾਂ ਦਾ ਨਿਸ਼ਾਨ ਸੀ ਕਿ ਵੀ ਹਰ ਇੱਕ ਦੇ ਥੱਲੇ ਕਮਿਊਨਿਸਟ ਲੁਕਿਆ। ਔਰ ਉਸ ਪੀਰੀਅਡ 'ਚ ਫਿਰ ਉਹ ਵਕੀਲ ਹੋਣ, ਹਾਇਰ ਆਫੀਸ਼ਰ ਹੋਣ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ, ਹਾਲੀਵੁੱਡ ਐਕਟਰ ਹੋਣ, ਪ੍ਰੋਮੀਨੈਂਟ ਲੋਕ ਜਿਹੜੇ ਫੜ ਕੇ ਜੇਲ੍ਹਾਂ 'ਚ ਸੁੱਟ ਕੇ ਉਹਨੂੰ ਮੈਕਾਰਥੀਜ਼ਮ ਕਹਿੰਦੇ ਨੇ, ਉਹ ਹੇਟਡ ਐਸੀ ਫੈਲਾਈ ਕਿ 4 ਚਫੇਰੇ ਲੋਕਾਂ ਦੀ ਹਰਾਸਮੈਂਟ, ਝੂਠੇ ਕੇਸ ਔਰ ਦੂਜੇ ਉਹਦੇ 'ਚ ਵੱਡੇ ਵੱਡੇ ਲੋਕ ਜਿਹੜੇ ਨੇ ਉਸ ਦਾ ਸ਼ਿਕਾਰ ਹੋਏ। ਹਾਲਾਂਕਿ ਲੇਟਰ ਔਨ ਬਹੁਤ ਕੁਝ ਸਮੇਂ ਬਾਅਦ ਉਹ ਐਕਸਪੋਜ਼ ਵੀ ਹੋਇਆ, ਫਿਰ ਉਹਨੂੰ ਲੱਥ ਗਿਆ। ਲੇਕਿਨ ਉਸ ਮੈਕਾਰਥੀ ਈਰਾ ਦੀ ਹੇਟਡ ਵੀ ਜਿਹੜੀ ਹੈ, ਜੇ ਅਸੀਂ ਸਿਵਲ ਲਿਬਰਟੀ ਤੋਂ ਪਹਿਲਾਂ ਕਾਲਿਆਂ ਪ੍ਰਤੀ ਕੀ ਵਿਹਾਰ ਸੀ ਉਹਦੇ ਨਾਲ ਕੰਪੇਅਰ ਕਰਕੇ ਦੇਖੀਏ ਤੇ ਉਸ ਨੂੰ ਜਿਹੜੀ ਥੋੜੀ ਬਹੁਤ ਠੱਲ ਪਈ ਉਹ ਅਸੀਂ ਦੇਖਦੇ ਹਾਂ ਵਾਟਰਗੇਟ ਸਕੈਂਡਲ। ਵਾਟਰਗੇਟ ਜਦੋਂ ਕਿ ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ ਕਿਉਂਕਿ ਨਿਕਸਨ ਵੀ ਰਿਪਬਲਿਕਨ ਸੀ, ਤੇ ਫਿਰ ਅਮਰੀਕਾ ਦੇ ਵਿੱਚ ਇੱਕ ਨਵੀਆਂ ਵੈਲਿਊਜ਼, ਲਿਬਰਲਿਜ਼ਮ, ਹਿਊਮਨ ਰਾਈਟਸ ਔਰ ਦੂਸਰਾ ਜਿਹੜਾ ਹੈ ਯੂਨੀਵਰਸਲ ਗਲੋਬਲ, ਇਹ ਕਾਨਸੈਪਟ ਆਏ। ਔਰ ਉਹਦੇ ਥੱਲੇ ਫਿਰ ਜਿਹੜੇ ਲਿਬਰਲ ਐਟੀਟਿਊਡ ਰੱਖਣ ਵਾਲੇ ਸੀ, ਮੀਡੀਆ ਨੇ ਵੀ ਉਹਦੇ 'ਚ ਕਾਫੀ ਰੋਲ ਅਦਾ ਕੀਤਾ ਕਿਉਂਕਿ ਸਿਵਲ ਲਿਬਰਟੀ ਮੂਵਮੈਂਟ ਦੀ ਸਕਸੈਸ 'ਚ ਵੀ ਇੱਕ ਵੱਡਾ ਰੀਜ਼ਨ ਮੀਡੀਆ ਦਾ ਜਿਹੜਾ ਕਿ ਯਹੂਦੀ ਕੰਟਰੋਲ ਕਰਦੇ ਸੀ। ਔਰ ਇਹ ਕ੍ਰੈਡਿਟ ਜਾਂਦਾ ਉਹਨਾਂ ਨੂੰ ਕਿ ਉਹ ਇਹ ਮਹਿਸੂਸ, ਕਿਉਂਕਿ ਉਹਨਾਂ ਨੇ ਵੀ ਇਹ ਦੇਖਿਆ ਕਿ ਮੈਕਾਰਥੀਜ਼ਮ ਦੇ ਵਿੱਚ ਵੀ ਜਿਹੜਾ ਹਿਡਨ ਕਰੰਟ ਸੀ ਉਹ ਐਂਟੀ ਸੈਮਿਟਿਜ਼ਮ ਵੀ ਸੀ। ਸਾਨੂੰ ਜਿਹਨਾਂ ਗੱਲਾਂ ਦੀ ਸਮਝ ਨਹੀਂ ਵੀ ਆਉਂਦੀ, ਇਹ ਪੜ੍ਹੇ ਲਿਖੇ ਨੇ, ਇਹਨਾਂ ਨੂੰ ਸਮਝ ਆਈ ਕਿ ਵੀ ਇਹ ਤਾਂ ਅਲਟੀਮੇਟਲੀ ਜਿਸ ਲਾਈਨ ਤੇ ਮੈਕਾਰਥੀ ਨੇ ਲੋਕਾਂ ਨੂੰ ਤੋੜ ਦਿੱਤਾ ਹੈ ਤਾਂ ਕਮਿਊਨਿਸਟਾਂ ਦੇ ਬਹਾਨੇ ਨਾਲ ਇਹ ਤਾਂ ਅਲਟੀਮੇਟਲੀ ਸਾਡਾ ਵੀ ਕਹਾਣ ਹੋਏਗਾ। ਜੇ ਤਾਜ਼ਾ ਨਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ 6 ਮਿਲੀਅਨ ਯਹੂਦੀਆਂ ਦੇ ਮਾਰੇ ਜਾਣ ਦੀ ਸਾਹਮਣੇ ਸੀ। ਸੋ ਜੂਇਸ਼ ਮੀਡੀਆ ਨੇ ਫੁੱਲ ਵੇਟ ਸੁੱਟਿਆ ਸਿਵਲ ਲਿਬਰਟੀ ਮੂਵਮੈਂਟ ਦੇ ਬਾਰੇ ਵੀ। ਔਰ ਫਿਰ ਜਦੋਂ ਮੈਕਾਰਥੀਜ਼ਮ ਨੂੰ ਐਂਡ ਕੀਤਾ ਔਰ ਵਾਟਰਗੇਟ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਲਿਬਰਲ ਐਟੀਟਿਊਡ ਜਿਹੜੇ ਨੇ ਉਹ ਸਾਹਮਣੇ ਆਏ। ਔਰ ਜੇ ਅਸੀਂ ਟ੍ਰੈਂਡ ਈਵਨ ਇਸ ਟਰੰਪ ਦੇ ਕੈਂਪੇਨ ਵੇਲੇ ਵੀ ਦੇਖੀਏ, ਇੱਕ ਪਾਸੇ ਫੌਕਸ ਨਿਊਜ਼ ਜਾਂ ਬਹੁਤ ਸਾਰੇ ਰੇਡੀਓ ਟਾਕ ਸ਼ੋਜ਼, ਰੇਡੀਓਜ਼ ਜਿਨ੍ਹਾਂ ਦੇ ਉੱਤੇ ਰਿਪਬਲਿਕਨਸ ਦਾ ਕੰਟਰੋਲ ਹੈ, ਉਹ ਟੋਟਲੀ ਉਹੀ ਹੇਟ, ਇਸਲਾਮੋਫੋਬੀਆ, ਜ਼ੀਨੋਫੋਬੀਆ ਉਹ ਸਾਰਾ ਕਰ ਰਹੇ ਸੀ। ਔਰ ਦੂਸਰੇ ਪਾਸੇ CNN ਜਾਂ ਬਾਕੀ ਜਿਹੜਾ ਮੀਡੀਆ ਹੈ ਉਹ ਫੁੱਲੀ ਖੁੱਲ੍ਹ ਕੇ ਜਿਹੜਾ ਹੈ ਉਹ ਹਕੀਕਤ ਦੀ ਗੱਲ ਕਰ ਰਿਹਾ ਸੀ, ਜਿਹੜਾ ਜ਼ਾਹਰ ਹੈ ਹਿਲਰੀ ਦੇ ਹੱਕ 'ਚ ਭੁਗਤਦੇ ਸੀ। ਪਰ ਡੋਨਲਡ ਟਰੰਪ ਨੇ ਆਪਣੀ ਸਮਾਰਟਨੈਸ ਦੇ ਵਿੱਚ ਜਿਹੜਾ ਉਹਦਾ ਕੈਂਪੇਨਿੰਗ, ਇੱਕ ਤਾਂ ਪੈਸੇ ਦੀ ਕਮੀ ਨਹੀਂ ਸੀ ਔਰ ਬਹੁਤ ਸਾਰਾ ਖੁਦ ਉਹਨੇ ਆਪਣਾ, ਇਹਦੇ ਬਾਵਜੂਦ ਕਿ ਜਿਹੜੇ ਵੀ ਟ੍ਰੇਟ ਇੱਕ ਐਵਰੇਜ ਅਮਰੀਕਨ ਲੱਭਦਾ ਹੈ ਅਮਰੀਕਨ ਪ੍ਰੈਜ਼ੀਡੈਂਟ ਹੋਣੇ ਚਾਹੀਦੇ ਨੇ, ਉਹ ਸਾਰੇ ਹੀ ਮਾਈਨਸ ਸੀ, ਰਾਦਰ ਉਹਦੇ ਆਪੋਜ਼ਿਟ ਸੀ। ਪਰ ਉਹਨੇ ਇੱਕ ਪਾਸੇ ਅਮਰੀਕਨਾਂ ਦਾ ਜਿਹੜਾ ਫੀਅਰ ਸੀ, ਮੁਸਲਮਾਨਾਂ ਦਾ ਕ੍ਰੀਏਟ ਕੀਤਾ ਹੋਇਆ ਇਹਨਾਂ ਦਾ, ਉਹਨੇ ਕੀਤਾ। ਫਿਰ ਟ੍ਰੇਡ ਦੇ ਹਵਾਲੇ, ਕਿਉਂਕਿ ਵਰਕਰ ਜਦੋਂ ਤੁਸੀਂ ਜੇ ਹੁਣ $700 ਬਿਲੀਅਨ ਦੀ ਟ੍ਰੇਡ ਚਾਈਨਾ ਨਾਲ ਹੈ ਅਮਰੀਕਾ ਦੀ ਔਰ ਸਰਪਲਸ ਹੈ, ਉੱਥੇ ਪ੍ਰੋਡਕਟ ਬਣਦਾ, ਜਾਂ ਮੈਕਸੀਕੋ ਦੇ ਵਿੱਚ ਅਮਰੀਕਨਾਂ ਨੇ ਫੈਕਟਰੀਆਂ ਲਾਈਆਂ ਹੋਈਆਂ ਨੇ ਜਾ ਕੇ, ਉਹਦੇ ਤੇ ਟੈਰਿਫ ਨਹੀਂ ਪੈਂਦੀ, ਤੇ ਇੱਥੇ ਵਰਕਰ ਜਿਹੜੇ ਨੇ ਉਹ ਜਿਹੜੇ ਨੇ ਬੇਰੁਜ਼ਗਾਰ ਹੋਏ। ਸੋ ਉਹਨੇ ਇਸ ਕਿਸਮ ਦੀ ਲਾਈਨ, ਜਿੱਥੇ ਇੱਕ ਪਾਸੇ ਹੇਟਡ ਬਾਹਰਲਿਆਂ ਪ੍ਰਤੀ, ਇਮੀਗ੍ਰੈਂਟਸ ਪ੍ਰਤੀ, ਕਿਉਂਕਿ ਜ਼ਾਹਰ ਹੈ ਕਿ ਕ੍ਰਾਈਮ ਦੇ ਉਤੋਂ ਜਿਹੜਾ ਹੈ ਉਹ ਘਬਰਾਉਂਦੇ ਨੇ ਲੋਕ ਵੀ ਕ੍ਰਾਈਮ ਹੋ ਰਿਹਾ, ਉਹਦੇ ਲਈ ਮੈਕਸੀਕਨਜ਼ ਨੂੰ ਦੋਸ਼ੀ ਬਣਾ ਦਿੱਤਾ ਹੈ। ਵਿਦਨ ਜੇ ਕੋਈ ਦਹਿਸ਼ਤਗਰਦੀ ਦਾ ਹੁੰਦਾ ਉਹਦੇ ਲਈ ਮੁਸਲਮਾਨਾਂ ਨੂੰ ਦੋਸ਼ੀ ਬਣਾ ਦਿੱਤਾ ਹੈ। ਵਪਾਰ ਲਈ ਇਹ ਕਿਹਾ ਜੀ ਇਹ ਤਾਂ ਸਾਰੇ ਹੀ ਗਲੋਬਲ ਟ੍ਰੇਡ ਔਰ ਨੈਟੋ ਵੀ ਗਲਤ, ਔਰ ਅਸੀਂ ਕਿਉਂ ਡਿਫੈਂਡ ਕਰੀਏ, ਨੈਟੋ ਪੈਸੇ ਦੇ ਸਾਨੂੰ, ਅਸੀਂ ਜਾਪਾਨ ਜਾਂ ਸਾਊਦੀ ਅਰੇਬੀਆ 'ਚ ਫੌਜ ਰੱਖੀ ਹੋਈ ਹੈ, ਉਹਦੇ ਉਹ ਪੈਸੇ ਦੇਣ, ਇਹ ਸਾਰੇ ਪੈਸੇ ਆਣਗੇ ਤੇ ਸਾਡੀ ਤਾਂ ਇਕਨੋਮੀ ਕਿਤੇ ਦੀ ਕਿਤੇ ਜਾਏਗੀ। ਸੋ ਜਿਹੜਾ ਐਵਰੇਜ ਅਮਰੀਕਨ, ਔਰ ਸਾਨੂੰ ਬਹੁਤ ਵਾਰੀ ਜਦੋਂ ਅਸੀਂ ਅਮਰੀਕਾ ਦੇ ਸਿਸਟਮ ਦੀ ਗੱਲ ਕਰਦੇ ਹਾਂ, ਇੱਥੋਂ ਦਾ ਈਵਨ ਸਿਸਟਮ ਦੇ ਹਵਾਲੇ ਨਾਲ ਵੀ ਮੈਜੋਰਿਟੀ ਤਾਂ ਹਾਈ ਸਕੂਲ ਤੱਕ ਹੀ ਪਹੁੰਚਦੇ ਨੇ, ਉਸ ਤੋਂ ਵੀ ਜ਼ਿਆਦਾ ਡ੍ਰੌਪ ਆਊਟ ਹੁੰਦੇ ਨੇ। ਬਹੁਤ ਥੋੜੇ ਜਿਹੜੇ ਅੱਗੇ ਜਾਂਦੇ ਨੇ ਉਹ ਫਿਰ ਐਕਸੈਲ ਕਰਨ ਲਈ ਉਹਨਾਂ ਨੂੰ ਯੂਨੀਵਰਸਿਟੀਆਂ, ਦੂਸਰੇ ਫੈਸਿਲਿਟੀਜ਼ ਦਿੰਦੇ ਨੇ। ਸੋ ਇਹ ਵੀ ਜਿਹੜੀ ਪਰਸੈਪਸ਼ਨ ਸਾਡੇ 'ਚ ਬਣੀ ਹੈ। ਔਰ ਜਦੋਂ ਅਸੀਂ ਉੱਥੋਂ ਆਉਂਦੇ ਹਾਂ ਇੱਥੇ ਤੋਂ ਪਹਿਲੀ ਵਾਰੀ ਤੁਸੀਂ ਗੋਰੇ ਮੰਗਤੇ ਦੇਖਦੇ ਹੋ, ਸਾਡੇ ਉੱਥੇ ਪਰਸੈਪਸ਼ਨ ਸੀ ਵੀ ਗੋਰਾ ਤਾਂ ਮੰਗਤਾ ਹਰ ਗੋਰਾ ਸਾਹਿਬ ਹੈ। ਜਦੋਂ ਤੁਸੀਂ ਗੋਰਿਆਂ ਦੀ ਗੁਲਾਮੀ ਕੀਤੀ ਹੋਈ ਹੈ, ਗੋਰਾ ਮੰਗਤਾ ਦੇਖਣੇ ਲੱਗਦਾ ਵੀ ਤੁਹਾਡੇ ਸਾਹਮਣੇ ਆ ਕੇ ਖੜਾ ਕਰ ਰਿਹਾ ਵੀ ਗਿਵ ਮੀ ਏ ਕੋਇਨ ਔਰ ਕੁਆਟਰ,
ਸੋ ਉਹ ਇੱਕ ਜ਼ਹਿਨੀਅਤ ਸਾਡੀ, ਸਾਨੂੰ ਲੱਗਦਾ ਵੀ ਇਸੇ ਤਰ੍ਹਾਂ ਸਾਨੂੰ ਲੱਗਦਾ ਵੀ ਸਾਰਾ ਅਮਰੀਕਾ ਪੜ੍ਹਿਆ ਲਿਖਿਆ, ਪਰ ਇੱਥੇ ਵੀ ਇੱਕ ਸੈਕਟਰ ਉਹੀ ਜਿਹੜਾ ਰੂਰਲ ਕਿਸਾਨ, ਜਿਹਦਾ ਕੰਮ ਜਿਹੜਾ ਸਿਰਫ ਵਰਲਡ ਇਜ਼ ਅ ਗਲੋਬਲ ਵਿਲੇਜ ਐਂਡ ਹਿਜ਼ ਵਿਲੇਜ ਇਜ਼ ਦੈਟ ਗਲੋਬਲ ਵਿਲੇਜ ਦਾ ਐਟੀਟਿਊਡ ਹੈ। ਦੂਸਰੇ ਹਾਈ ਸਕੂਲ ਡ੍ਰੌਪ ਆਊਟਸ ਜਿਨ੍ਹਾਂ ਨੇ ਚਲੰਤ ਜਿਹੜੀਆਂ ਨੇ, ਕੋਈ ਫੌਕਸ ਨਿਊਜ਼ ਦੇਖ ਲਿਆ, ਕੋਈ ਰੇਡੀਓ ਸੁਣ ਰਿਹਾ, ਜਾਂ ਉਹ ਪਹਿਲਾਂ ਹੀ ਨਫ਼ਰਤ ਨਾਲ ਭਰੇ ਹੁੰਦੇ ਨੇ। ਔਰ ਇੱਕ ਪਾਰਟ ਜਿਹੜਾ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅਸੀਂ ਆਪਣੀ ਸੁਸਾਇਟੀ ਨੂੰ, ਪੰਜਾਬੀ ਸੁਸਾਇਟੀ ਨੂੰ ਮੇਲ ਸ਼ੋਵਨਿਸਟ ਕਹਿੰਦੇ ਹਾਂ, ਇੱਥੇ ਵੀ ਕੋਈ ਮੇਲ ਸ਼ੋਵਨਿਜ਼ਮ ਘੱਟ ਨਹੀਂ ਹੈ। ਔਰ ਜਿਹੜੀ ਇਹ ਮੰਨ ਲੈਣਾ ਬਹੁਤਿਆਂ ਦੇ ਲਈ, ਔਰ ਇਹ ਕਈਆਂ ਦੇ ਮੈਂ ਰਾਈਟ ਅਪ ਦੇਖਦਾ ਸੀ, ਸੋ ਇਹ ਵੂਮਨ ਵਿਲ ਬੀ ਦਾ ਕਮਾਂਡਰ ਇਨ ਚੀਫ ਆਫ ਆਵਰ ਆਰਮੀ, ਕਿਉਂਕਿ ਐਜ਼ ਏ ਪ੍ਰੈਜ਼ੀਡੈਂਟ ਉਹ ਕਮਾਂਡਰ ਇਨ ਚੀਫ ਹੁੰਦੇ। ਸੋ ਬਹੁਤ ਸਾਰੇ ਬੰਦਿਆਂ ਨੂੰ ਵੀ ਇਹ ਸਵਾਲ ਨਹੀਂ ਸੀ ਹੋ ਰਿਹਾ ਕਿ ਇੱਕ ਔਰਤ ਜਿਹੜੀ ਹੈ ਉਹ ਸਾਡੀ ਪ੍ਰੈਜ਼ੀਡੈਂਟ ਬਣੇ। ਔਰ ਇਸ ਦੇ ਨਾਲ ਨਾਲ ਜਿਹੜੀ ਹੈਰਾਨੀ ਬਹੁਤਿਆਂ ਐਨਾਲਿਸਟ ਨੂੰ ਹੋਈ ਕਿ ਵੀ ਈਵਨ ਉਨੀਆਂ ਔਰਤਾਂ ਨੇ ਹਿਲਰੀ ਦੇ ਹੱਕ 'ਚ ਵੋਟ ਪਾਈ ਜਿੰਨੀਆਂ ਕਿ ਨੇ ਓਬਾਮਾ ਨੂੰ ਪਾਈ ਸੀ। ਸੋ ਜਿਹੜਾ ਇਹ ਸੀ ਕਿ ਵੂਮਨ ਹੋਣ ਦਾ ਐਡਵਾਂਟੇਜ ਮਿਲੇਗਾ, ਉਹ ਵੀ ਨਹੀਂ ਮਿਲਿਆ। ਪਰ ਇਸ ਸਾਰੇ ਚੋਂ ਮੈਂ ਜਿਹੜਾ ਅਮਰੀਕਨ ਕਰੈਕਟਰ ਦੀ ਗੱਲ ਕੀਤੀ ਹੈ ਇਸ ਨੇ ਹਰੀਸ਼ ਖਰੇ ਨੇ, ਉਹਦੇ 'ਚ ਉਹਨੇ ਕੋਟ ਕੀਤਾ ਹੈ ਟੈਂਪਰ ਆਫ ਦਾ ਗੈਂਬਲਰ। ਉਹਨੇ ਕਿਹਾ ਕਿ ਵੀ ਇਹ ਅਮਰੀਕਨਾਂ ਦਾ ਹੈ ਕਿ ਵੀ ਇਹ ਜਿਹੜਾ ਗੈਂਬਲਰ ਜੁਆਰੀਆ ਹੁੰਦਾ ਉਹਦੇ ਟੈਂਪਰ ਵੱਲ ਜਾਂਦੇ ਨੇ। ਪ੍ਰੋਫੈਸਰ ਬ੍ਰੋਗਨ ਨੇ ਅਮਰੀਕਨ ਕਰੈਕਟਰ ਡਿਫਾਈਨ ਕੀਤਾ, ਉਹਨੂੰ ਉਹਨਾਂ ਨੇ ਕੋਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਮੈਕਾਰਥੀ ਤੋਂ ਗੱਲ ਸ਼ੁਰੂ ਕੀਤੀ ਕਿ ਵੀ ਕਿਉਂ ਮੈਕਾਰਥੀ ਵੱਲ ਵੀ ਕਿਉਂ ਝੁਕੇ ਸੀ ਅਮਰੀਕਨ ਜਦੋਂ ਉਸ ਨਫ਼ਰਤ ਭਰੇ ਆਦਮੀ ਨੂੰ ਉਹਨਾਂ ਨੇ ਜਿੱਤਿਆ। ਉਹਨੇ ਕਿਹਾ ਕਿ ਮੈਕਾਰਥੀ ਵਾਜ਼ ਆਬਵੀਅਸਲੀ ਅ ਸਿੰਪਟਮ ਆਫ ਦਾ ਅਨਈਜ਼ੀਨੈਸ with which average American watched a world get out of hand and dangerous to a degree that human race had never known। उन्होंने कहा जो वही unknown fear उन्हें भी वो भरिया और he had tapped into those fears of Americans and he was particularly successful because he was also appealing to a tradition of rural radicalism which according to Brogan included a faintly concealed anti-Semitism। ਹੁਣ ਇਹ ਅਸੀਂ ਆਲਰੇਡੀ ਗੱਲ ਕਰਕੇ ਹਟੇ ਹਾਂ ਕਿ ਜਿਵੇਂ ਮੈਕਾਰਥੀ ਨੇ ਜਦੋਂ ਇਹਨੇ ਕੰਪੇਅਰ ਕੀਤਾ ਖਾਰੇ ਨੇ, ਉਹਨੇ ਮੈਕਾਰਥੀ ਈਰਾ ਨਾਲ ਕੀਤਾ ਕਿ ਈਵਨ ਮੈਕਾਰਥੀਜ਼ਮ 1950s 'ਚ ਕਿਵੇਂ ਅਮਰੀਕਾ ਦੇ ਵਿੱਚ ਉਹਨੇ ਰੂਟਸ ਜਮਾ ਲਈਆਂ ਸੀ ਔਰ ਹਜ਼ਾਰਾਂ ਅਮਰੀਕਨ ਜੇਲ੍ਹਾਂ 'ਚ ਤੋੜ ਦਿੱਤੇ ਸੀ। ਇਹ ਥੱਲੇ ਕਿ ਜੀ ਦੇਰ ਇਜ਼ ਏ ਰੈਡ ਅੰਡਰ ਐਵਰੀ ਬੈਡ, ਕਿ ਹਰ ਬਿਸਤਰੇ ਦੇ ਥੱਲੇ ਕਾਮਰੇਡ ਲੁਕਿਆ ਹੋਇਆ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਜਿਹੜਾ ਜਦੋਂ ਅਸੀਂ ਟਰੰਪ ਹੈਡ ਮੈਨੇਜ ਟੂ ਇਗਨਾਈਟ all the ancient and dormant prejudices and passions that rural Americans had long nurtured, persistently and consistently, his campaign kept honing in on the undereducated, underemployed white male voter and his ugly resentments ਕਿ ਵੀ ਉਹਨੇ ਟਾਰਗੇਟ ਕੀਤਾ ਜਿਹੜਾ ਬਿਲਕੁਲ ਅਨਪੜ੍ਹ ਜਿਹਾ, ਘੱਟ ਪੜ੍ਹਿਆ ਔਰ ਜਿਹੜਾ ਜਿਹਦੇ ਕੋਲ ਨੌਕਰੀ ਨਹੀਂ ਹੈ, ਵਾਈਟ ਮੇਲ ਵੋਟਰ, ਔਰ ਉਹਦੇ ਅੰਦਰ ਜਿਹੜਾ ਰਿਜ਼ੈਂਟਮੈਂਟ ਹੈ, ਗੁੱਸਾ। ਐਂਡ ਨਾਓ ਵੀ ਨੋ ਫॉर श्योर that very many Americans had never cured themselves of those dark attitudes and reflexes of the early 1950s। ਕਿ ਵੀ ਜਿਹੜੀ 1950 ਦੀ ਬਿਮਾਰੀ ਸੀ ਮੈਕਾਰਥੀ ਈਰਾ ਦੀ, ਅੱਜ ਵੀ ਮੈਜੋਰਿਟੀ ਅਮਰੀਕਨ, ਜਦੋਂ ਅਸੀਂ ਮੈਜੋਰਿਟੀ ਅਮਰੀਕਨ ਕਹਿੰਦੇ ਜ਼ਾਹਰ ਹੈ ਅਮਰੀਕਾ 70+% ਵਾਈਟ ਹੈ ਔਰ ਉਹਦੇ 'ਚ ਜਿਹੜੇ ਐਲੀਟ ਕਲਾਸ ਹੈ, ਜਿਹੜੇ ਡੋਨਲਡ ਟਰੰਪ ਵਰਗੇ ਸੈਲਫ ਮੇਡ ਸਕਸੈਸਫੁਲ ਬਿਜ਼ਨਸਮੈਨ ਜਿਹੜਾ ਬੜੇ ਛਾਤੀ ਤੇ ਹੱਥ ਮਾਰ ਕੇ ਕਹਿ ਰਿਹਾ, ਨਿਊਯਾਰਕ ਟਾਈਮ ਦੀ ਸਟੋਰੀ ਵੀ 18 ਸਾਲ ਕੋਈ ਟੈਕਸ ਨਹੀਂ ਪੇ ਕੀਤਾ। ਸਮਾਰਟ ਪੀਪਲ ਡੋਂਟ ਪੇ ਟੈਕਸਸ। ਇੱਕ ਉਹ ਕਲਾਸ ਹੈ ਜਿਹੜੀ ਅਮੀਰ ਐਰੋਗੈਂਟ, ਇੱਕ ਐਵਰੇਜ ਜਿਹੜੀ ਕਾਮਾ ਕਲਾਸ ਹੈ। ਔਰ ਇਹ ਜਿਹੜਾ ਇਹਦਾ ਟਾਰਗੇਟ ਸੀ ਉਸ ਕਾਮਾ ਕਲਾਸ ਨੂੰ ਸੀ ਔਰ ਨਤੀਜੇ ਦੇ ਤੌਰ ਤੇ ਜਿੱਥੇ ਜਾ ਕੇ ਐਂਡ ਹੋਇਆ, ਸੋ ਜ਼ਾਹਰ ਹੈ ਕਿ ਡੋਨਲਡ ਟਰੰਪ ਜਿਹੜਾ ਅਮਰੀਕਾ ਦਾ 45ਵਾਂ ਪ੍ਰੈਜ਼ੀਡੈਂਟ ਬਣ ਗਿਆ। ਔਰ ਇਹ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਇੱਕ ਪਾਰਟ ਜਿਹੜਾ ਬਹੁਤ ਸਾਰਿਆਂ ਨੇ ਇਹਦੇ ਤੇ ਇੰਨੀ ਚਰਚਾ ਹੋਈ ਹੈ ਕਿ ਦੂਸਰੀ ਗੱਲ ਗਵਾਚ ਗਈ ਜਿਹੜੀ ਮੈਂ ਸਮਝਦਾ ਵੀ ਹੋਰ ਵੀ ਖਤਰਨਾਕ ਹੈ ਜੀ, ਉਹ ਹੈ ਕਿ ਹਾਊਸ ਔਰ ਸੈਨੇਟ ਦੋਨੋਂ ਹੀ ਮੈਜੋਰਿਟੀ ਰਿਪਬਲਿਕਨਸ ਦੀ ਮੇਨਟੇਨ ਰਹੀ। ਹੁਣ ਅਮਰੀਕਨ ਸਿਸਟਮ ਦੇ ਵਿੱਚ ਚੈਕਸ ਐਂਡ ਬੈਲੈਂਸਿਸ ਨੇ। ਜੇ ਪ੍ਰੈਜ਼ੀਡੈਂਟ ਬਹੁਤ ਪਾਵਰਫੁਲ ਹੈ, ਅਮਰੀਕਾ ਦਾ ਫਸਟ ਸਿਟੀਜ਼ਨ ਹੈ, ਇਸ ਲਈ ਉਹਦੀ ਘਰ ਵਾਲੀ ਫਸਟ ਲੇਡੀ ਹੈ। ਹੁਣ ਕਿਉਂਕਿ ਅਮਰੀਕਾ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਹੈ, ਸਾਰੀ ਦੁਨੀਆ ਦਾ ਪਾਵਰਫੁਲ ਮੈਨ, ਪਰ ਉਹਦੇ ਕੋਲ ਬਹੁਤ ਰਾਈਟਸ ਨੇ, ਪਰ ਬਜਟਿੰਗ ਸੈਨੇਟ ਦੇ ਕੋਲ ਹੈ। ਔਰ ਬਹੁਤ ਵਾਰੀ ਜੇ ਪ੍ਰੈਜ਼ੀਡੈਂਟ ਵੀਟੋ ਵੀ ਕਰੇ ਤਾਂ ਵੀਟੋ ਨੂੰ ਰੀਕਨਸੀਡਰ ਕੀਤਾ ਜਾ ਸਕਦਾ ਹੈ ਜਿਹੜਾ ਸੈਨੇਟ ਔਰ ਹਾਊਸ। ਪਰ ਜਿਹੜਾ ਮੈਨੂੰ ਸਭ ਤੋਂ ਖਤਰਨਾਕ ਪਾਰਟ ਲੱਗਾ
ਕਿ ਹੁਣ ਬੇਸ਼ੱਕ ਮਿਲਟਰੀ ਜਾਂ ਟੇਕ ਓਵਰ ਕਰ ਲਏ, ਉਹਦੇ ਲਈ ਇਹਨਾਂ ਨੇ ਕਨਸਟੀਟਿਊਸ਼ਨ 'ਚ ਬਹੁਤ ਪ੍ਰੋਵੀਜ਼ਨ ਰੱਖੇ ਨੇ, ਪਰ ਹੁਣ ਰਿਪਬਲਿਕਨ ਡਿਕਟੇਟਰਿਜ਼ਮ ਹੋਏਗਾ, ਕਿਉਂਕਿ ਸੈਨੇਟ ਦੇ ਵਿੱਚ ਵੀ ਔਰ ਕਾਂਗਰਸ ਦੇ ਵਿੱਚ ਵੀ ਰਿਪਬਲਿਕਨਸ ਦੀ ਮੈਜੋਰਟੀ ਮੇਨਟੇਨ ਰਹੀ ਹੈ। ਔਰ ਅਮਰੀਕਾ ਦੀ ਆਮ ਤੌਰ ਤੇ ਜਨਰਲੀ, ਹਾਲਾਂਕਿ ਐਕਸੈਪਸ਼ਨਸ ਵੀ ਰਹੀ ਹੈ ਕਿ ਜੇ ਹਾਊਸ ਔਰ ਸੈਨੇਟ ਇੱਕ ਪਾਰਟੀ ਕੋਲ ਰਿਹਾ ਤੇ ਪ੍ਰੈਜ਼ੀਡੈਂਟ ਦੂਸਰੀ ਪਾਰਟੀ ਦਾ ਹੁੰਦਾ ਸੀ। ਹੁਣ ਦੋਨੋਂ ਜਿਹੜੇ ਨੇ ਰਿਪਬਲਿਕਨ ਹੋਣ, ਇੱਕ ਪਾਸਿਓਂ ਤਾਂ ਇਹ ਹੈ ਕਿ ਵੀ ਹੁਣ ਇਹ ਬਹਾਨਾ ਨਹੀਂ ਹੋਏਗਾ ਜੀ ਡੈਮੋਕ੍ਰੈਟਾਂ ਨੇ ਰੋਕਤਾ ਜਾਂ ਡੈਮੋਕ੍ਰੈਟਾਂ ਕੋਲ ਬਹਾਨਾ ਹੁੰਦਾ ਸੀ ਜੀ ਰਿਪਬਲਿਕਨ ਦੀ ਸੈਨੇਟ ਨੇ ਰੋਕਤਾ, ਪਰ ਦੂਜੇ ਪਾਸੇ ਤੁਸੀਂ ਇਮੇਜਿਨ ਕਰੋ ਕਿ ਵਟ ਕੈਨ ਹੈਪਨ ਇਨ ਦਾ ਫਸਟ 100 ਡੇਜ਼, 100 ਸਾਲ ਪਹਿਲੇ 100 ਦਿਨ ਦੇ ਵਿੱਚ ਕੀ ਹੋ ਸਕਦਾ ਜੀ। ਜ਼ਾਹਰ ਹੈ ਜੇ ਹੁਣ 11 ਮਿਲੀਅਨ ਜਿਹੜੇ ਅਨਡਾਕੂਮੈਂਟਡ ਵਰਕਰ ਨੇ ਜਿਨ੍ਹਾਂ ਬਾਰੇ ਨੇ ਇਕਰਾਰ ਕੀਤਾ ਕਿ ਸਭ ਨੂੰ ਮੈਂ ਬਾਹਰ ਕੱਢਾਂਗਾ, ਔਰ ਇਹ ਜੇ ਸ਼ੁਰੂ ਹੋ ਜਾਂਦਾ ਹੈ ਰਾਈਟ ਅਵੇ, ਔਰ ਫਿਰ ਇਹਦਾ ਇਹ ਕਹਿਣਾ ਸੀ ਕਿ ਵੀ ਜਿਹੜੇ ਦੇਸ਼ਾਂ ਦੇ ਸਿਟੀਜ਼ਨ ਨੇ ਜੋ ਨਹੀਂ ਲੈਣਗੇ ਉਹਨਾਂ ਨੂੰ ਤੇ ਅਸੀਂ ਜਿਹੜਾ ਉਹਨਾਂ ਦੀ ਐਂਟਰੀ ਬੰਦ ਕਰ ਦਿਆਂਗੇ। ਹੁਣ ਇਹਦੇ ਥੱਲੇ ਤੁਸੀਂ ਦੇਖੋ ਜੇ ਇਹਦੀ ਇੰਪਲੀਮੈਂਟੇਸ਼ਨ ਸ਼ੁਰੂ ਹੁੰਦੀ ਹੈ ਉਹਦੇ ਕਨਸੀਕੁਐਂਸਸ ਕੀ ਹੋਣਗੇ। ਫਿਰ ਮੈਂ ਸਮਝਦਾ ਵੀ ਜਿਹੜਾ ਵਰਸਟ ਸਫਰਿੰਗ ਹੋਏਗੀ, ਜਿਹਨੂੰ ਕਾਂਗਰਸ ਸੈਨੇਟ ਦੋਨੋਂ ਵੀ ਜਿਹੜਾ ਉਹ ਉਹਦੇ ਤੇ ਸਟੈਂਪ ਲਾਣਗੇ, ਓਬਾਮਾ ਵੀ ਲਾਏਗਾ, ਓਬਾਮਾ ਦੇ ਪੀਰੀਅਡ ਦੀ ਓਬਾਮਾ ਕੇਅਰ, ਟਰੰਪ ਵੀ ਲਾਏਗਾ। ਅਜੇ ਤਾਂ ਟਰੰਪ ਦਾ ਨਾਂ ਹੀ ਨਹੀਂ ਮੂੰਹ ਚੋਂ ਨਿਕਲਦਾ ਕਿ ਵੀ ਇਹ ਪ੍ਰੈਜ਼ੀਡੈਂਟ ਬਣ ਗਿਆ, ਜਿਵੇਂ ਮੋਦੀ ਦਾ ਨਹੀਂ ਸੀ ਨਿਕਲਦਾ ਵੀ। ਹਾਂ, ਸੋ ਉਹ ਹੈ ਓਬਾਮਾ ਕੇਅਰ ਦਾ ਭੋਗ ਪਾਣਾ। ਔਰ ਅਸੀਂ ਸਮਝਦੇ ਹਾਂ ਵੀ ਓਬਾਮਾ ਦੀ ਜਿਹੜੀ 10 ਸਾਲ 8 ਸਾਲ ਦੀ ਲੈਗੇਸੀ ਸੀ ਜੋ ਹਿਸਟਰੀ 'ਚ ਜਾਣੀ ਸੀ, ਓਬਾਮਾ ਕੇਅਰ ਸੀ। ਸੁਪਰੀਮ ਕੋਰਟ ਨੇ ਵੀ ਹੱਕ 'ਚ ਫੈਸਲਾ ਦਿੱਤਾ ਸੀ। ਘੱਟੋ ਘੱਟ ਇਹਦੇ ਨਾਲ ਐਵਰੇਜ ਅਮਰੀਕਨ ਦੇ ਕੋਲ ਜਿਹੜਾ ਹਰ ਇੱਕ ਦੇ ਕੋਲ ਕੋਈ ਨਾ ਕੋਈ ਰਾਹਤ ਸੀ ਹੈਲਥ ਦੇ ਹਵਾਲੇ ਨਾਲ, ਅਦਰਵਾਈਜ਼ 20-25% ਹੀ ਇੰਸ਼ੋਰੈਂਸ ਜਿਹੜੇ ਨੇ ਅਫੋਰਡ ਕਰਦੇ ਨੇ, ਉਹਦਾ ਭੋਗ ਪੈਗਾ। ਬਾਕੀ ਇੱਕ ਪਾਰਟ ਜਿਹੜਾ ਖਾਸ ਤੌਰ ਤੇ ਆਮ ਲੋਕ ਜਿਵੇਂ ਭਾਰਤ ਦੇ ਵਿੱਚ, ਇਹ ਸਾਨੂੰ ਵੀ ਪੁੱਛਿਆ ਗਿਆ, ਸਕਾਲਾਂ ਦਾ ਸਿਲਸਿਲਾ ਵੀ ਜਾਰੀ ਰਿਹਾ ਕਿ ਅਮਰੀਕਾ ਦਾ ਕੀ ਬਣੇਗਾ, ਬਾਹਰਲੇ ਮੁਲਕਾਂ 'ਚ ਕੀ ਬਣੇਗਾ। ਦੂਜਾ ਮੈਂ ਕਿਹਾ ਜੀ ਪਹਿਲੀ ਗੱਲ ਤਾਂ ਫੋਰਨ ਪਾਲਿਸੀ ਕੰਸਿਸਟੈਂਟ ਰਹਿੰਦੀ ਹੁੰਦੀ ਹੈ, ਔਰ ਬਹੁਤ ਵਾਰ ਕੈਂਪੇਨ ਦੇ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਿਹੜੀ ਗੱਲ ਲੋਕ ਸੁਣਨਾ ਚਾਹੁੰਦੇ ਨੇ, ਇੱਥੇ ਵੀ ਪੋਲੀਟੀਸ਼ੀਅਨ ਉਹੀ ਕਹਿੰਦੇ ਨੇ, ਪਰ ਜਦੋਂ ਪ੍ਰੈਜ਼ੀਡੈਂਟ ਕੋਈ ਬਣ ਜਾਂਦਾ ਹੈ, ਵਾਈਟ ਹਾਊਸ ਪਹੁੰਚਦਾ, ਫਿਰ ਉਹ ਯੂਨਾਈਟ ਰੱਖਣ ਲਈ ਸੈਂਟਰ 'ਚ ਆ ਜਾਂਦਾ, ਕਿਉਂਕਿ ਇਸ ਨੇ ਇੰਨਾ ਡਿਵਾਈਡ ਕੀਤਾ ਇਸ ਚੋਣ ਕੈਂਪੇਨ ਨੇ ਕਿ ਇਹ ਸ਼ਾਇਦ ਹੀ ਅਮਰੀਕਾ 'ਚ ਕਦੇ ਹੋਇਆ ਹੋਏ, ਸਾਡੀ ਰੀਸੈਂਟ ਮੈਮਰੀ 'ਚ ਨਹੀਂ ਹੈ, ਹੋ ਸਕਦਾ ਅਰਲੀ ਪੀਰੀਅਡ 'ਚ ਹੋਏ 20th ਸੈਂਚੁਰੀ ਦੇ, ਕਿ ਪ੍ਰੈਜ਼ੀਡੈਂਟ ਇਲੈਕਟ ਹੋਏ ਔਰ ਉਸ ਦੇ ਖਿਲਾਫ ਪ੍ਰੋਟੈਸਟ ਹੋ ਰਹੇ। ਹੁਣ ਅੱਜ ਜਦੋਂ ਅਸੀਂ ਖਬਰਾਂ ਦੇਖ ਰਹੇ ਹਾਂ, ਸਾਡੇ ਨਿਊਯਾਰਕ ਸ਼ਹਿਰ ਦੇ ਵਿੱਚ ਹੀ ਹਜ਼ਾਰਾਂ ਦੇ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੜਕਾਂ ਤੇ ਉਤਰੇ ਹੋਏ ਨੇ। ਔਰ ਲੇਡੀ ਗਾਗਾ ਜਿਹੜੀ ਸਿੰਗਰ ਹੈ, ਉਹਨੇ ਹੱਥ 'ਚ ਇੱਕ ਜਿਹੜਾ ਡੰਪ ਟਰੱਕ ਦੇ ਉੱਤੇ ਖੜੀ ਜਿਹੜੀ ਹੈ, ਉਹ ਹੱਥ ਦੇ ਵਿੱਚ ਉਹਨੇ ਸਾਈਨ ਫੜਿਆ, ਲਵ ਟਰੰਪਸ ਹੇਟ, ਇਹ ਉਸ ਦਾ ਸਾਈਨ ਹੈ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ ਨਿਊਯਾਰਕ ਔਰ ਬਹੁਤ ਸਾਰੀਆਂ ਯੂਨੀਵਰਸਿਟੀ ਹਾਈ ਸਕੂਲਾਂ 'ਚੋਂ ਸਟੂਡੈਂਟ ਜਿਹੜੇ ਨੇ ਆਪਣੀਆਂ ਕਲਾਸਾਂ 'ਚੋਂ ਬਾਹਰ ਨਿਕਲੇ, ਬਰਕਲੇ ਕੈਲੀਫੋਰਨੀਆ, ਸੈਨੋਜ਼ੇ ਸਟੇਟ ਯੂਨੀਵਰਸਿਟੀ, ਆਇਓਵਾ, ਇਰਵਿਨ, ਅਰੀਜ਼ੋਨਾ, ਸੀਐਟਲ, ਪੋਰਟਲੈਂਡ, ਜਿੱਥੇ ਜਿੱਥੇ ਵੀ ਅਸੀਂ ਦੇਖ ਰਹੇ ਹਾਂ ਜਿਹੜੇ ਨੇ ਸਟੂਡੈਂਟ ਪ੍ਰੋਟੈਸਟ ਵੀ ਚੱਲ ਰਹੇ ਨੇ, ਲੋਕ ਵੀ ਸੜਕਾਂ ਤੇ ਉਤਰੇ ਹੋਏ ਨੇ। ਔਰ ਇਹ ਕੋਈ ਚੰਗਾ ਸਾਈਨ ਨਹੀਂ ਹੈ, ਕਿਉਂਕਿ ਅਮਰੀਕਾ ਦੀ ਜਦੋਂ ਅਸੀਂ 200-250 ਸਾਲ ਦੀ ਹਿਸਟਰੀ ਦੇਖਦੇ ਹਾਂ, ਇੱਥੇ ਜਿੱਥੇ ਰੈਵੋਲੂਸ਼ਨਰੀ ਵਾਰ ਦੀ ਗਲੋਰੀ ਹੈ ਕਿ ਵੀ ਕਿਵੇਂ ਜਾਰਜ ਵਾਸ਼ਿੰਗਟਨ ਦੀ ਕਮਾਂਡ ਥੱਲੇ ਜਿਹੜਾ ਉਹ 1776 ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਲੜੀ ਗਈ, ਉੱਥੇ 1860 'ਚ ਸਿਵਲ ਵਾਰ ਵੀ ਹੈ ਜਿਹੜੀ ਸਲੇਵਰੀ ਦੇ ਇਸ਼ੂ ਤੇ ਲੜੀ ਗਈ ਸੀ, ਭਰਾ ਦੇ ਖਿਲਾਫ ਲੜਿਆ। ਇੱਕ ਭਰਾ ਇੱਕ ਪਾਸੇ ਸੀ ਨਾਰਥ ਵੱਲ ਸੀ, ਇੱਕ ਸਾਊਥ ਵੱਲ ਸੀ, ਬੜੀ ਬਲੱਡੀ ਬੈਟਲ 4-5 ਸਾਲ ਉਹ ਸਿਵਲ ਵਾਰ ਚੱਲੀ। ਸੋ ਜਿਹੜੀ ਡਿਵਾਈਸਿਵ ਜਦੋਂ ਸੁਸਾਇਟੀ ਡਿਵਾਈਡ ਹੁੰਦੀ ਹੈ, ਔਰ ਇਹਦੇ 'ਚ ਡਿਵੀਜ਼ਨ ਦਾ ਕਾਰਨ ਰੇਸ ਹੋਏ, ਨੀਤੀਆਂ ਹੋਣ, ਰੰਗ ਹੋਏ, ਨੈਸ਼ਨੈਲਿਟੀ ਹੋਏ, ਕਈ ਵਾਰੀ ਮਜ਼ਹਬ ਇਹ ਨਹੀਂ ਕਿ ਕੋਈ ਇਸਲਾਮ ਕ੍ਰਿਸਚੀਅਨਿਟੀ ਜਾਂ ਹਿੰਦੂ ਮੁਸਲਮਾਨ ਜਾਂ ਹਿੰਦੂ ਸਿੱਖ, ਹੁਣ ਵਾਈਟ ਰੇਸ ਸੀ, ਕੈਥੋਲਿਕਸ ਦੇ ਵੀ, ਪ੍ਰੋਟੈਸਟੈਂਟਸ ਦੇ ਵੀ, ਕਿੰਨੀਆਂ ਸਦੀਆਂ ਇਹਨਾਂ ਦਾ ਟਕਰਾਅ ਰਿਹਾ, ਅੱਜ ਵੀ ਕਿਤੇ ਨਾ ਕਿਤੇ ਹੈ ਜੇ ਨਾਰਦਰਨ ਆਇਰਲੈਂਡ ਦੀ ਅਸੀਂ ਗੱਲ ਕਰਦੇ। ਸੋ ਕੁੱਲ ਮਿਲਾ ਕੇ ਜਿਹੜੀਆਂ ਅਸੀਂ ਹੋਪ ਕਰਦੇ ਹਾਂ, ਕਿਉਂਕਿ ਡੋਨਲਡ ਟਰੰਪ ਦੀ ਐਕਸੈਪਟੈਂਸ ਸਪੀਚ ਜਿਹੜੀ ਹੈ ਉਹ ਠੀਕ ਸੀ, ਕਿਉਂਕਿ ਹੋਰ ਕਹਿਣਾ ਵੀ ਕੀ ਹੁੰਦਾ, ਲੇਕਿਨ ਤੁਸੀਂ ਜਿੰਨਾ ਬਹੁਤ ਵਾਰੀ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਕਿ ਵੀ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ, ਕਿ ਤੁਸੀਂ ਜ਼ਹਿਰ ਬੀਜ ਕੇ ਅੰਮ੍ਰਿਤ ਤਾਂ ਨਹੀਂ ਮੰਗ ਸਕਦੇ, ਔਰ ਜੋ ਤੁਸੀਂ ਮੂੰਹ ਕਹਿੰਦੇ ਮੂੰਹ ਚੋਂ ਤਾਂ ਹਵਾ ਨਿਕਲਦੀ ਹੈ, ਅੰਦਰ ਕੀ ਹੈ ਇਹ ਸਿਰਫ ਡੋਨਲਡ ਟਰੰਪ ਹੀ ਨਹੀਂ ਬੋਲਿਆ,
ਇਹ ਮੈਜੋਰਿਟੀ ਉਹੀ ਰੂਰਲ ਰੈਡੀਕਲ ਅਮਰੀਕਾ ਵਾਈਟ ਮੈਨ ਬੋਲਿਆ ਕਿ ਉਹਦੇ ਅੰਦਰ ਟੋਲਰੈਂਸ ਨਹੀਂ ਹੈ, ਉਹ ਮੁਸਲਮਾਨ ਨਹੀਂ ਚਾਹੁੰਦਾ, ਉਹ ਫੋਰਨਰ ਨਹੀਂ ਚਾਹੁੰਦਾ, ਉਹ ਆਪਣੇ ਆਪ 'ਚੋਂ ਸਭ ਨੂੰ ਬਾਹਰ ਕੱਢਣਾ ਚਾਹੁੰਦਾ, ਕੋਈ ਜੌਬ ਬਾਹਰ ਨਹੀਂ ਨਿਕਲਣ ਦੇਣਾ ਚਾਹੁੰਦਾ, ਉਹ ਔਰਤ ਨੂੰ ਨਹੀਂ ਚਾਹੁੰਦਾ ਕਿ ਉਹ ਪ੍ਰੈਜ਼ੀਡੈਂਟ। ਹੁਣ ਇਹ ਜਿਹੜਾ ਵਰਡਿਕਟ ਮੈਂਡੇਟ ਹੈ ਇਹ ਮੋਰ ਡੇਂਜਰਸ ਹੈ। ਇਹ ਕਹੋ ਜੀ ਕਿ ਡੋਨਲਡ ਟਰੰਪ ਕੱਲਾ ਪ੍ਰਚਾਰ ਦੇ ਸਿਰ ਤੇ ਠੀਕ ਹੈ, ਵੈਲ ਆਰਗੇਨਾਈਜ਼ਡ ਕੈਂਪੇਨ ਸੀ, ਉਹਨੇ ਹੌਸਲਾ, ਪਰ ਹਿਲਰੀ ਦਾ ਵੀ ਕੈਂਪੇਨ ਐਂਡ ਤੱਕ ਉਹ ਲੜੀ ਹੈ। ਔਰ ਇਹ ਜਿਹੜੀ ਈਵਨ ਇਨ ਦਾ ਐਂਡ ਜਦੋਂ ਕਿ 4 ਪੁਆਇੰਟ ਜਦੋਂ ਕੱਲ ਅਸੀਂ ਡਿਸਕਸ ਕਰ ਰਹੇ ਸੀ ਤੇ 4 ਪੁਆਇੰਟ ਦੀ ਚੜ੍ਹਤ ਸੀ, ਲੇਕਿਨ ਜਿਹੜਾ ਉਹੀ ਰੂਰਲਾਈਟ ਵਾਈਟ ਵਰਕਰ ਬਲੂ ਕਾਲਰਡ ਵੀ ਜਿਹੜਾ ਗੋਰਾ ਸੀ ਉਹਦਾ ਵੱਡਾ ਹਿੱਸਾ ਜਿਹੜਾ ਹੈ ਉਹਨੂੰ ਡੋਨਲਡ ਟਰੰਪ ਚੋਂ। ਔਰ ਇਹ ਜਦੋਂ ਇਸ ਕਿਸਮ ਦਾ ਡਿਸਟਰਕਸ਼ਨਿਸਟ ਐਟੀਟਿਊਡ ਸੋਸਾਇਟੀ ਦਾ ਹੁੰਦਾ, ਮੋਦੀ ਦਾ ਤੁਸੀਂ ਦੇਖ ਲਓ, ਬਹੁਤ ਕੰਪੈਰੀਜ਼ਨ ਹੈ। ਐਵੇਂ ਨਹੀਂ ਜਿਹੜੇ ਉਹ ਹਿੰਦੂਜ਼ ਫਾਰ ਟਰੰਪ ਜਿਹੜੇ ਆ ਉਹਨਾਂ ਨੇ ਇੱਥੇ ਵੀ 5000 ਇਕੱਠੇ ਗਾਣੇ ਗੁਣੇ ਸੁਣਾਏ, ਸ਼ੀਲਾ ਰਾਧਾ ਸਭ ਇਕੱਠੀਆਂ ਕਰਕੇ ਐਂਟਰਟੇਨ ਕੀਤਾ ਡੋਨਲਡ ਟਰੰਪ ਨੂੰ। ਉਹਨਾਂ ਨੂੰ ਵੀ ਪਤਾ ਹੈ ਵੀ ਸ਼ੀਲਾ ਰਾਧਾ ਪਸੰਦ ਨੇ ਉਹਨੂੰ, ਇਸ ਕਿਸਮ ਦਾ ਉਹਦਾ ਐਟੀਟਿਊਡ ਹੈ। ਔਰ ਜੇ ਹੁਣ 11-12 ਔਰਤਾਂ ਅਮਰੀਕਾ ਦੀਆਂ ਇਹਦੇ ਖਿਲਾਫ ਮੋਰਲ ਟਰਪੀਚੂਡ ਦੇ ਚਾਰਜ ਲਾਣ ਔਰ ਉਹ ਕੋਈ ਇਫੈਕਟ, ਉਹ ਮੁਲਕ ਜਿੱਥੇ ਕਿਸੇ ਦੀ ਇੱਕ ਫੋਟੋ ਛਪ ਜਾਏ ਤੇ ਉਹ ਰਿਜ਼ਾਈਨ ਹੋ ਜਾਂਦਾ ਹੈ ਕਿ ਵੀ ਇਹ immoral ਹੈ, ਦਿਸ ਇਜ਼ ਨਾਟ ਅ ਗੁੱਡ ਅਮਰੀਕਨ, ਦਿਸ ਇਜ਼ ਐਨ ਅਗਲੀ ਅਮਰੀਕਨ। ਸੋ ਉਸ ਸਭ ਨੂੰ ਉਹ ਲੋਕ ਪੀ ਗਏ ਜਿਨ੍ਹਾਂ ਨੇ ਵੋਟ ਪਾਈ। ਮੋਰਲ ਟਰਪੀਚੂਡ, ਉਹਦਾ ਟੈਕਸ ਤੋਂ ਭਗੌੜਾ ਹੋਣਾ, ਝੂਠੀਆਂ ਬੈਂਕਰਪਸੀਆਂ ਫਾਈਲ ਕਰਨੀਆਂ, ਆਬਾਦੀਆਂ ਔਰ ਇਲੀਗਲ ਅਨਡਾਕੂਮੈਂਟਡ ਲੋਕਾਂ ਦੀ ਗੱਲ ਕਰਨ ਵਾਲਾ ਖੁਦ ਜਿਹੜਾ ਹੈ ਆਪਣੀਆਂ ਜਿਹੜੀ ਜਦੋਂ ਇਹ ਕੰਸਟਰਕਟ ਕਾਲੋਨੀਜ਼ ਦੂਜੇ ਉਹਨਾਂ ਨੂੰ ਰੱਖਦਾ ਰਿਹਾ, ਹੁਣ ਵੀ ਹੁਣ ਇਹਦੇ ਘਰ ਚ ਅਨਡਾਕੂਮੈਂਟਡ। ਸੋ ਇਸ ਕਿਸਮ ਦਾ ਹਿਪੋਕਰੇਟ ਝੂਠ ਦੇ ਬਾਵਜੂਦ ਜੇ ਜਿਹੜਾ ਗੱਲ ਜਿਵੇਂ ਪੰਜਾਬੀ ਚ ਕਹਿੰਦੇ ਨੇ ਗੱਲ ਸਹੇ ਦੀ ਨਹੀਂ ਹੈ, ਗੱਲ ਪੈਸੇ ਦੀ ਹੈ। 4 ਸਾਲ ਕੋਈ ਲੰਬਾ ਵਕਤ ਨਹੀਂ ਹੈ, ਕੋਈ ਬੰਬ ਨਹੀਂ ਸੁੱਟ ਦੇਣੇ ਉਹਨੇ ਲੋਕਾਂ ਤੇ, ਲੇਕਿਨ ਇਹ ਐਟੀਚਿਊਡ ਜਿਹੜੇ ਸੋਸਾਇਟੀ ਦੇ ਨੇ ਔਰ ਇਹ ਜਿਹੜੇ ਲੋਕ ਪ੍ਰੋਟੈਸਟ ਲਈ ਨਿਕਲੇ ਨੇ ਉਸ ਐਟੀਚਿਊਡ ਦੇ ਖਿਲਾਫ ਨਿਕਲੇ ਨੇ। ਔਰ ਅਮਰੀਕਾ ਦੀ ਇਹ ਬਿਊਟੀ ਹੈ ਕਿ ਇੱਥੇ ਜੇ ਕੋਈ ਰੋਂਗ ਡੂਅਰ ਜਾਂ ਇਸ ਕਿਸਮ ਦਾ ਧੱਕਾ ਕਰਨ ਵਾਲੇ ਜਾਂ ਨਸਲਵਾਦ ਜਾਂ ਦੂਜਾ ਤੇ ਉਹਨੇ ਕੀ ਔਰ ਕੱਲ ਉਹਦਾ ਮੇਰੀਓ ਕਿਊਮੋ ਦਾ ਮੁੰਡਾ ਜਦੋਂ ਐਡਰੈਸ ਕਰ ਰਿਹਾ ਸੀ ਆਪਣੇ ਪਿਓ ਨੂੰ ਯਾਦ ਕਰਕੇ ਹਜ਼ਾਰਾਂ ਲੋਕਾਂ ਦੇ ਸਾਹਮਣੇ, ਸੋ ਉਹਨੇ ਇੱਕ ਬੜੀ ਚੰਗੀ ਗੱਲ ਕਹੀ। ਉਹਨੇ ਕਿਹਾ ਜੀ ਇਹ ਟਰੰਪ ਕਹਿੰਦਾ ਕੱਢ ਦੇਣੇ ਨੇ ਇਮੀਗ੍ਰੈਂਟ, ਐਵਰੀਬਡੀ ਹੀਅਰ ਇਜ਼ ਇਮੀਗ੍ਰੈਂਟ ਅਦਰ ਦੈਨ ਨੇਟਿਵ ਅਮਰੀਕਨਸ। ਉਹ ਜਿਹਨਾਂ ਨੂੰ ਰੈੱਡ ਇੰਡੀਅਨ ਬਣਾ ਕੇ ਵਿਚਾਰਿਆਂ ਨੂੰ ਰਿਜ਼ਰਵੇਸ਼ਨ ਰੱਖਿਆ ਉਹੀ ਨੇ ਅਸਲੀ, ਬਾਕੀ ਕਿਹਨੂੰ ਕੱਢੋਗੇ ਫਿਰ ਸਭ ਬਾਹਰ ਚਲੋ, ਸਿਰਫ ਉਹਨਾਂ ਨੂੰ ਦੇ ਹਵਾਲੇ ਕਰ ਦਿਓ ਜਿਨ੍ਹਾਂ ਦਾ ਮੁਲਕ ਹੈ। ਲੇਕਿਨ ਇਹ ਸੌਦਾ ਵਿਕਿਆ, ਇਹ ਸੌਦਾ ਖਰੀਦਿਆ ਗਿਆ। ਇਹਦੇ ਬਾਵਜੂਦ ਕਿ ਮੀਡੀਆ ਫੇਵਰ ਚ ਨਹੀਂ ਸੀ, ਲੇਕਿਨ ਟਰੰਪ ਨੇ ਪਹਿਲੀ ਸਟੇਜ ਤੋਂ ਹੀ ਮੀਡੀਆ ਨੂੰ ਵੀ ਪਾਰਟ ਆਫ ਦਾ ਕੰਸਪੀਰੇਸੀ ਬਣਾਤਾ ਉਹਨੇ, ਸਾਰੀ ਐਸਟੈਬਲਿਸ਼ਮੈਂਟ। ਔਰ ਉਹ ਬੰਦਾ ਜਿਹੜਾ ਕਦੇ ਪਿੰਡ ਦਾ ਸਰਪੰਚ ਨਹੀਂ ਚੁਣਿਆ ਗਿਆ, ਸਿੱਧਾ ਵਾਈਟ ਹਾਊਸ ਜਾ ਕੇ ਪਹੁੰਚ ਗਿਆ, ਕੋਈ ਐਕਸਪੀਰੀਅੰਸ ਨਹੀਂ ਹੈ। ਹਿਲਰੀ ਸੈਨੇਟਰ ਵੀ ਸੀ, ਸੈਕਟਰੀ ਆਫ ਸਟੇਟ ਵੀ ਸੀ, ਫਸਟ ਲੇਡੀ ਵੀ ਸੀ ਵਾਈਟ ਹਾਊਸ ਤੋਂ ਪਹਿਲਾਂ, ਗਵਰਨਰ ਦੀ ਅਰਕੈਂਸਾਸ ਦਾ ਗਵਰਨਰ ਸੀ ਕਲਿੰਟਨ, ਉਹਦੀ ਵਾਈਫ ਦੇ ਹੁੰਦਿਆਂ ਵੀ ਐਕਸਪੀਰੀਅੰਸ ਸੀ। ਔਰ ਇਹ ਝੂਠਾ ਕਰੁੱਕ ਬੰਦਾ, ਔਰ ਇਹਨੇ ਧੜੱਲੇ ਨਾਲ ਉਹਨੂੰ ਕ੍ਰੋਕੇਡ ਹਿਲਰੀ ਕਹਿੰਦਾ ਸੀ। ਔਰ ਜਦੋਂ ਤੁਸੀਂ ਕੰਸਪੀਰੇਸੀ ਥਿਊਰੀਜ਼ ਦੇਖਦੇ ਹੋ, ਅਸੀਂ ਸਮਝਦੇ ਹਾਂ ਵੀ ਰਸ਼ੀਆ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਜਾਂ ਰਸ਼ੀਆ ਨੂੰ, ਨਾਲ ਦੀ ਨਾਲ ਪੁਤਿਨ ਦੀ ਵਧਾਈ ਦੀ ਤਾਰ ਆ ਗਈ, ਤਾਂ ਜਾਂ ਇੰਡੀਅਨ ਹਿੰਦੂਆਂ ਨੂੰ ਵਧਾਈਆਂ। ਉਹ ਤਾਂ ਉੱਥੇ ਉੱਥੇ ਦਿੱਲੀ ਦੇ ਵਿੱਚ ਉਹਦੀ ਇੱਕ ਫੋਟੋ ਬਣਾ ਕੇ ਉਹਦੇ ਮੂੰਹ ਨੂੰ ਲੱਡੂ ਲਾ ਰਹੇ ਸੀ ਜਿਹੜੇ ਹਿੰਦੂ ਤਵੀ ਨੇ ਕਿ ਜੀ ਬਹੁਤ ਵਧਾਈਆਂ। ਪਰ ਇਹ ਵੀ ਇੱਕ ਆਫ ਇੰਟਰਸਟ ਹੈ ਕਿ ਵੀ ਹਾਊ ਇਟ ਵਿਲ ਇਫੈਕਟ ਇੰਡੀਆ ਨੂੰ, ਕੀ ਮਿਲੇਗਾ ਇਹ ਸਾਰੇ ਚੋਂ। ਜਦੋਂ ਕਿ ਇੱਕ ਪਾਸੇ ਅਸੀਂ ਕਿਹਾ ਕਿ ਫੋਰਨ ਪਾਲਿਸੀ ਕੰਸਿਸਟੈਂਟ ਰਹਿੰਦੀ ਹੁੰਦੀ ਹੈ, ਜੇ ਚਾਈਨਾ ਔਰ ਇੰਡੀਆ ਦਾ ਵੀ ਟਾਕਰਾ ਕਰਨਾ ਹੋਏ, ਪ੍ਰੈਜ਼ੀਡੈਂਟ ਬੁਸ਼ ਜਦੋਂ ਇੰਡੀਆ ਗਿਆ ਆਪਣੀ ਪਹਿਲੀ ਵਿਜ਼ਿਟ ਦੇ ਵੇਲੇ, ਤੇ ਉਦੋਂ ਉਹਨੇ ਇਹ ਕਿਹਾ ਸੀ ਜੀ 2011 ਤੱਕ ਅਸੀਂ $100 ਬਿਲੀਅਨ ਦਾ ਟ੍ਰੇਡ ਇੰਡੀਆ ਦੇ ਨਾਲ ਕਰ ਦਿਆਂਗੇ। ਫਿਰ ਓਬਾਮਾ ਵੀ ਗਿਆ ਉੱਥੇ, ਅੱਜ 2016 70 ਬਿਲੀਅਨ ਦਾ ਮਾਰਕ ਨਹੀਂ ਟੱਪਿਆ। ਸੋ ਇਹ ਬਾਈਲੇਟਰਲ ਟ੍ਰੇਡ ਹੈ ਅਮਰੀਕਾ ਤੇ ਇੰਡੀਆ ਦੀ। ਇਸ ਦੇ ਉਲਟ ਚੀਨ ਦੇ ਨਾਲ ਇਸ ਵੇਲੇ $700 ਬਿਲੀਅਨ ਦੀ ਟ੍ਰੇਡ ਹੈ ਅਮਰੀਕਾ ਦੀ। ਸੋ ਜ਼ਾਹਰ ਹੈ ਕਿ ਚਾਈਨਾ ਔਰ ਪਾਕਿਸਤਾਨ, ਹੁਣ ਜਿਹੜਾ ਡੋਨਲਡ ਟਰੰਪ ਹੈ ਇਕੱਲਾ ਨਿਊਯਾਰਕ 'ਚ ਬਹਿ ਕੇ ਤਾਂ ਦੁਨੀਆ ਨੂੰ ਰਨ ਨਹੀਂ ਕਰ ਸਕੇਗਾ। ਜੇ ਤੁਸੀਂ ਗ੍ਰਾਸ ਰੂਟ ਰਿਐਲਿਟੀਜ਼ ਦੇਖਣੀਆਂ ਨੇ, ਪਾਕਿਸਤਾਨ ਗੇਟਵੇ ਹੈ ਸੈਂਟਰਲ ਏਸ਼ੀਆ ਦਾ, ਨਿਊਕਲੀਅਰ ਪਾਵਰ ਹੈ, ਚਾਈਨਾ ਦੇ ਨਾਲ ਗਵਾਦਰ ਪੋਰਟ ਡਿਵੈਲਪ ਹੋ ਗਈ ਹੈ। ਤੁਸੀਂ ਕਿਵੇਂ ਕਹੋ ਜੀ ਕਿ ਇਹ ਚਾਈਨਾ ਐਂਡ ਪਾਕਿਸਤਾਨ ਆਰ ਏ ਪਾਰਟ ਆਫ ਦਾ ਪ੍ਰੋਬਲਮ ਐਂਡ ਇੰਡੀਆ ਇਜ਼ ਅ ਸੋਲੂਸ਼ਨ? ਹਾਊ ਇੰਡੀਆ ਇਜ਼ ਅ ਸੋਲੂਸ਼ਨ? ਔਰ ਉਹਦੇ 'ਚ ਤੁਸੀਂ ਕੀ ਕਰ ਦਿਓਗੇ? ਇੰਡੀਆ ਜਿਹੜਾ ਉਹ ਚਾਈਨਾ ਨੂੰ ਟੇਕ ਓਵਰ ਕਰੇਗਾ ਜਾਂ ਪਾਕਿਸਤਾਨ ਦੇ ਨਾਲ ਜਿਹੜਾ ਉਹ ਨਿਊਕਲੀਅਰ ਪਾਵਰ? ਸੋ
ਕੁੱਲ ਮਿਲਾ ਕੇ ਜਿਹੜੀ ਇਹਨਾਂ ਦੇ ਵੀ ਬਹੁਤਾ ਜਿਹਨੂੰ ਕਹਿੰਦੇ ਨੇ ਚਲੂਣੇ ਲੜਦੇ ਸੀ ਇਹਨਾਂ ਨੂੰ ਕਿ ਵੀ ਇਹ ਜਿੱਤ ਜਾਏ ਤਾਂ ਪਤਾ ਨਹੀਂ ਕੀ ਹੋਏਗਾ, ਲੱਗ ਪਥੇ ਜਾਣਗੇ ਵੈਸੇ, ਕਿਉਂਕਿ ਔਰ ਜਿਹੜੇ ਪਹਿਲੇ ਬਹੁਤ ਚਾਰਜ ਸੀ ਜਦੋਂ ਲਾਸਟ ਸਪੀਚ ਵੇਲੇ ਇਹਨੇ ਕਿਹਾ ਕਿ ਜੀ ਵੀ ਵਾਂਟ ਲੈਟ ਅਮਰੀਕਨ ਜੌਬਸ ਗੋ ਟੂ ਚਾਈਨਾ ਐਂਡ ਇੰਡੀਆ। ਹੁਣ ਇੰਡੀਆ ਦੀ 70 ਬਿਲੀਅਨ ਦੇ ਨਾਲ ਵੀ ਉੱਥੋਂ ਕਿਹੜੇ ਕੋਈ ਜਿਹੜੇ ਨੇ ਇਹਨਾਂ ਦੇ ਜਾਮਣੂ ਖਾਂਦੇ ਨੇ ਅਮਰੀਕਨ ਕਿ ਜੀ ਇੰਡੀਆ IT ਇਨਫੋਰਮੇਸ਼ਨ ਟੈਕਨੋਲੋਜੀ। ਔਰ ਜੇ ਜੌਬ ਅਮਰੀਕਾ 'ਚ ਰੱਖਣ ਦੀ ਗੱਲ ਹੋਏਗੀ ਔਰ ਵੀਜ਼ੇਜ਼ ਜਿਹੜੇ ਲੋਕ ਆ ਰਹੇ ਨੇ ਸਭ ਤੋਂ ਜ਼ਿਆਦਾ ਤਾਂ ਹੇੜਾਂ ਇਹਨਾਂ ਦੀਆਂ ਆਉਂਦੀਆਂ ਨੇ IT ਸੈਕਟਰ ਦੇ ਥੱਲੇ। ਔਰ ਇਹ ਵਰਸਟ ਸਫਰਰ ਹੋ। ਹਾਂ, ਮਿਲਟਰੀ ਇਕਵਿਪਮੈਂਟ ਦੇ ਹਵਾਲੇ ਨਾਲ ਸੌਦਾ ਵਿੱਚ ਵਿਕੇਗਾ ਅਮਰੀਕਾ ਦਾ, ਇੰਡੀਆ ਲੈ ਲੇ, ਪਹਿਲਾਂ ਇਜ਼ਰਾਈਲ ਤੋਂ ਵੀ ਲੈ ਰਹੇ ਨੇ। ਸੋ ਇਹ ਕੋਈ ਬਹੁਤ ਜ਼ਿਆਦਾ ਨਹੀਂ ਹੋਏਗਾ, ਕਿਉਂਕਿ ਜਦੋਂ ਬੁਸ਼ ਨੇ ਵੀ ਇਹ $100 ਬਿਲੀਅਨ ਦੀ ਗੱਲ ਕੀਤੀ ਉਦੋਂ ਗਰੋਥ ਰੇਟ ਮਨਮੋਹਨ ਸਿੰਘ ਦੇ ਵੇਲੇ 6-7% ਸੀ। ਹੁਣ ਗਰੋਥ ਰੇਟ ਕਿੱਥੇ ਹੈ? ਕਿਹੜੀ ਇਨਵੈਸਟਮੈਂਟ ਇੰਡੀਆ ਦੇ ਵਿੱਚ ਆਈ ਹੈ? ਇਸ ਦੇ ਉਲਟ ਜੋ ਇੱਥੇ ਮੋਦੀ ਕਿਆਂ ਨੂੰ ਔਰ ਦੂਜੇ ਬਾਣੀਏ ਉੱਥੇ ਬੈਠੇ ਨੇ, ਕੀ ਸੁਪਨਾ ਆਇਆ ਕਿ ਜੀ $500 ਦਾ ਨੋਟ ਤੇ $1000 ਦਾ ਪਤਾ ਨਹੀਂ ਉਹ ਬੰਦ ਕਰਤੇ। ਉੱਥੇ ਕ੍ਰਾਈਸਿਸ ਹੋਇਆ ਹੋਇਆ, ਲੋਕ ਜਿਹੜੇ ਨੇ ਉਹ ਜਾ ਰਹੇ ਨੇ, ਉਹ ਲੈ ਹੀ ਨਹੀਂ ਰਹੇ ਉਹਨਾਂ ਦੇ ਕੋਲ ਕਿ ਵੀ ਅਸੀਂ ਐਕਸੈਪਟ ਨਹੀਂ ਕਰਦੇ। ਸੋ ਕਿੱਡੀ ਕਿ ਪਾਵਰ ਹੈ ਕਿ ਵੀ ਜਿਹੜਾ ਇਹ ਅਮਰੀਕਾ ਦੀ ਨੀਤੀ ਨੂੰ ਪ੍ਰਭਾਵਿਤ ਕਰਨਗੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਜਿਵੇਂ ਇੱਕ ਉਹਨਾਂ ਦਾ ਮਨੀਸ਼ ਅੱਛਾ ਜਰਨਲਿਸਟ ਹੈ ਇੰਡੀਆ ਦਾ, ਉਹਨੇ ਕਿਹਾ ਜੀ ਐਵੇਂ ਨਾ ਭੁੜਕੋ, ਇੰਡੀਆ ਡੋਂਟ ਨੋਜ਼ ਟਰੰਪ ਐਂਡ ਟਰੰਪ ਡੋਂਟ ਨੋਜ਼ ਇੰਡੀਆ। ਹਾਂ, ਕਿ ਵੀ ਇਹ ਜਿਹੜਾ ਐਵੇਂ ਇੱਕ ਸਮਾਲ ਸੈਕਸ਼ਨ ਲੱਗਾ ਹੋਇਆ ਕਿ ਜੀ ਬਹੁਤ ਵਧਾਈਆਂ, ਬਹੁਤ ਜਿੱਤ ਗਿਆ, ਪਤਾ ਨਹੀਂ ਟਰੰਪ ਨੇ ਜਿਹੜੀ ਹੈ ਉਹ ਕੀ ਕਰ ਦੇਣਾ। ਔਰ ਮੈਂ ਸਮਝਦਾ ਵੀ ਬੇਸ਼ੱਕ ਕਈਆਂ ਨੂੰ ਇਹ ਲੱਗੇਗਾ, ਅਸੀਂ ਕਈ ਵਾਰੀ ਤਾਲਿਬਾਨ ਨੇ ਇੰਨਾ ਬਦਨਾਮ ਸ਼ਬਦ ਕਰ ਦਿੱਤਾ ਹੈ ਜਾਂ ਉਹਨਾਂ ਦੀਆਂ ਕਾਰਵਾਈਆਂ ਕਈ ਵਾਰੀ ਇਸ ਕਿਸਮ ਦੀਆਂ ਹੁੰਦੀਆਂ। ਮੈਂ ਸਾਰਿਆਂ ਦੇ ਰਿਐਕਸ਼ਨ ਦੇਖੇ ਇਸ ਦੇ ਉੱਤੇ, ਕਈਆਂ ਦਾ ਸਰਪ੍ਰਾਈਜ਼ ਦਿੱਤਾ ਹੈ, ਕਈਆਂ ਨੇ ਕੁਛ ਦਿੱਤਾ ਹੈ। ਹਾਂ, ਇੱਕ ਪਾਰਟ ਜਿਹੜਾ ਮੈਂ ਸਮਝਦਾ ਵੀ ਸਾਡੇ ਲਈ, ਜਿਹੜਾ ਮੈਨੂੰ ਨਿੱਜੀ ਤੌਰ ਤੇ, ਇੱਕ ਤਾਂ ਓਵਰਆਲ ਸੁਸਾਇਟੀ ਦੀ ਕੀ ਡਾਇਰੈਕਸ਼ਨ ਹੈ ਇਹਦੇ ਬਾਰੇ ਰਿਜ਼ਰਵੇਸ਼ਨਸ ਨੇ। ਸਿੱਖਾਂ ਦਾ ਬਹੁਤ ਅਹਿਮ ਦੋਸਤ ਕਾਂਗਰਸਮੈਨ ਮਾਈਕ ਹਾਂਡਾ, ਉਹ ਇਹ ਚੋਣ ਹਾਰ ਗਏ ਨੇ ਔਰ ਉਹਦੀ ਥਾਂ ਦੇ ਉੱਤੇ ਇੱਕ BJP ਨਾਲ ਜੁੜਿਆ ਹੋਇਆ ਰਾਓ ਖੰਨਾ ਲਾਸਟ ਟਾਈਮ ਹੈ, ਪਹਿਲਾਂ ਸ਼ਾਇਦ ਰਾਓ ਕੀ ਹੈਗਾ, ਉਹ ਜਿੱਤੇ। ਸੋ ਇਸ ਗੱਲ ਦਾ ਸਾਨੂੰ ਅਫਸੋਸ ਹੈ ਕਿ ਵੀ ਮਾਈਕ ਹਾਂਡਾ ਜਿਹੜਾ ਹਮੇਸ਼ਾ ਸਿੱਖਾਂ ਦੇ ਨਾਲ ਖਲੋਤਾ, 9/11 ਤੋਂ ਬਾਅਦ ਵੀ, ਜੇ ਅੱਜ 50 ਮੈਂਬਰੀ US ਕਾਂਗਰੈਸ਼ਨਲ ਸਿੱਖ ਕਾਕਸ ਹੈ ਤੇ ਉਹਦੇ ਚ ਮਾਈਕ ਹਾਂਡਾ ਦਾ ਇੱਕ ਵਿਸ਼ੇਸ਼ ਰੋਲ ਸੀ, ਲੇਕਿਨ ਇੱਕ ਵੇਵ ਇਸ ਕਿਸਮ ਦੀ ਸੀ। ਹਾਲਾਂਕਿ ਉਹ ਬੜਾ ਸੀਨੀਅਰ ਕਾਂਗਰਸਮੈਨ ਸੀ, ਹੁਣ ਉਹਨਾਂ ਨੇ ਲੂਜ਼ ਕੀਤਾ। ਔਰ ਇਸ ਤੋਂ ਇਲਾਵਾ ਹੁਣ ਪਹਿਲੀ ਵਾਰ ਸ਼ਾਇਦ 1820 ਤੋਂ ਬਾਅਦ ਵਾਈਟ ਹਾਊਸ ਦੇ ਵਿੱਚ ਬਾਹਰ ਜੰਮੀ ਹੋਈ ਜਿਹੜੀ ਲੇਡੀ ਹੈ ਮੈਲਾਨੀਆ ਟਰੰਪ, ਇਹ ਸਲੋਵਾਨੀਆ 'ਚ ਜੰਮੀ ਹੈ। ਵੈਸੇ 2005 ਸ਼ਾਦੀ ਹੋਈ, ਪਹਿਲਾਂ ਇਹ ਮਾਡਲ ਸੀ ਔਰ ਇਸ ਦੀਆਂ ਬਹੁਤ ਸਾਰੀਆਂ ਆਬਜੈਕਟਿਵ ਪਿਕਚਰਸ ਵੀ ਬਾਹਰ ਰਹੀਆਂ। ਹੁਣ ਪਤਾ ਨਹੀਂ ਅਮਰੀਕਨਸ ਜਿਹੜੇ ਇੱਕ ਪਾਸੇ ਬਾਈਬਲ ਬੈਲਟ ਹੈ, ਮੋਰੈਲਿਟੀ, ਤੇ ਦੂਜਾ ਕਰਦੇ ਨੇ ਔਰ ਇਹ ਅਬੋਰਸ਼ਨ ਦੇ ਖਿਲਾਫ ਔਰ ਫਲਾਣਾ, ਇਸ ਸਾਰੇ ਨੂੰ ਕਿਵੇਂ ਪਹੁੰਚਾ ਰਹੇ ਨੇ। ਪਰ ਗੱਲ ਉਹੀ ਹੈ ਜਿਹੜੀ ਅਸੀਂ ਸ਼ੁਰੂ 'ਚ ਕਰਕੇ ਹਟੇ ਸੀ ਕਿ ਉਹ ਜਿਹੜਾ ਇਹ ਅਸਰਟ ਕੀਤਾ ਹੈ ਉਸ ਰੈਡੀਕਲ ਰੂਰਲ ਵਾਈਟ ਗੋਰੇ ਨੇ, ਜਿਸ ਨੂੰ ਹਿਊਮੈਨਿਟੇਰੀਅਨਿਜ਼ਮ ਪਸੰਦ ਨਹੀਂ ਹੈ, ਜਿਹੜਾ ਰੇਸਿਜ਼ਮ 'ਚ ਅਜੇ ਵੀ ਯਕੀਨ ਰੱਖਦਾ ਹੈ, ਜਿਹਨੂੰ ਇਹ ਲੱਗਦਾ ਹੈ ਵੀ ਇਹ ਬਾਹਰਲੇ ਆ ਕੇ ਜਿਹੜੇ ਨੇ ਸਾਡੇ ਨਾਲੋਂ ਬੈਟਰ ਆਫ ਲਾਈਫ ਜਿਹੜੇ ਨੇ ਜੀਜ ਰਹੇ ਨੇ। ਔਰ ਇਸ ਦੇ ਨਾਲ ਨਾਲ ਜਿਹੜਾ ਉਹਨਾਂ ਨੂੰ ਇਹ ਵੀ ਸੀ ਕਿ ਵੀ ਇਹ ਲੇਡੀ ਕਿਉਂ ਆ ਜਾਏ, ਔਰ ਓਬਾਮਾ 8 ਸਾਲ ਬੈਠਾ ਚੰਗਾ ਨਹੀਂ ਸੀ ਲੱਗਦਾ। ਸੋ ਕੁੱਲ ਮਿਲਾ ਕੇ ਇਹ ਕੋਈ ਚੰਗਾ ਸਾਈਨ ਨਹੀਂ ਹੈ ਔਰ ਇਹਦਾ ਨਤੀਜਾ ਹੀ ਹੈ ਵੀ ਕੱਲ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਉਹਨਾਂ ਦਾ ਹੁੰਦਾ ਉਹ ਵੈਬਸਾਈਟ ਕ੍ਰੈਸ਼ ਕਰ ਗਿਆ ਵੀ ਹਜ਼ਾਰਾਂ ਲੋਕ ਓਵਰਨਾਈਟ ਰੀਚ ਕਰ ਰਹੇ ਸੀ ਕਿ ਜਿਵੇਂ ਬਹੁਤੇ ਨੇ ਤਾਂ ਲਿਖਤੀ 'ਚ ਕਿਹਾ ਸੀ ਜੇ ਇਹ ਬਣ ਗਿਆ ਸੀ ਕੈਨੇਡਾ ਚਲੇ ਜਾਵਾਂਗੇ। ਹੁਣ ਇੱਕ ਦੋ ਨੇ ਵੈਸੇ ਵਾਪਸੀ ਕਿਹਾ ਨਹੀਂ ਵਿਲ ਸਟੇ ਹੀਅਰ ਐਂਡ ਫਾਈਟ ਬੈਕ। ਸੋ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਇਹ ਕੀ ਡਾਇਰੈਕਸ਼ਨ ਹੈ। ਬਟ ਵੀ ਹੋਪ as hoping against hope is the folly of human nature। ਭਾਵੇਂ ਚੀਜ਼ਾਂ ਵਸਟ ਵੱਲ ਵੀ ਜਾ ਰਹੀਆਂ ਨੇ, ਲੇਕਿਨ ਅਮਰੀਕਾ ਦੀ ਇੱਕ ਬਿਊਟੀ ਜ਼ਰੂਰ ਰਹੀ ਹੈ। ਜੇ ਮੈਕਾਰਥੀਜ਼ਮ ਰਿਹਾ, ਫਿਰ ਜਦੋਂ ਮੈਕਾਰਥੀ ਰਾ ਟੁੱਟਿਆ ਫਿਰ ਬੜੀ ਤੇਜ਼ੀ ਨਾਲ ਟੁੱਟਿਆ। ਜੇ ਰੇਸਿਜ਼ਮ ਰਿਹਾ, ਸਿਵਲ ਲਿਬਰਟੀ ਮੂਵਮੈਂਟ ਆਈ, ਫਿਰ ਅਮਰੀਕਾ ਨੇ ਆਪਣੇ ਆਪ ਨੂੰ ਦੁਬਾਰਾ ਸਾਹਮਣੇ, ਜੇ ਵਾਟਰਗੇਟ ਸਕੈਂਡਲ ਹੋਇਆ, ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ, ਅਮਰੀਕਾ ਫਿਰ 9/11 ਵੇਲੇ ਵੀ ਇੱਕ ਮਾਹੌਲ ਸੀ, ਲੇਕਿਨ ਉਹ ਫਾਈਨੈਸਟ ਆਵਰ ਬਣ ਕੇ ਵੀ ਅਮਰੀਕਾ ਦਾ ਉਭਰਿਆ। ਸੋ ਅਸੀਂ ਹੋਪ ਕਰਦੇ ਹਾਂ ਵੀ ਇਹ ਇੱਕ ਟੈਂਪਰੇਰੀ ਸ਼ਾਟ ਹੋਏਗਾ ਔਰ ਇਸ ਸਾਰੇ 'ਚ ਜਿਹੜਾ ਅਲਟੀਮੇਟਲੀ ਜਿਹੜੀ ਅਮਰੀਕਨ ਸਪਿਰਿਟ ਹੈ, ਔਰ ਜਦੋਂ ਅਸੀਂ ਕਹਿੰਦੇ ਹਾਂ ਸਪਿਰਿਟ ਆਫ ਦਾ ਕਨਸਟੀਟਿਊਸ਼ਨ, ਸਪਿਰਿਟ ਆਫ ਦਾ ਬਿਲ ਆਫ ਰਾਈਟਸ
ਔਰ ਜਿਹੜੀ ਗੁੱਡਨੈਸ ਆਫ ਐਵਰੇਜ ਅਮਰੀਕਨ, ਜਿਹੜੀ ਕਿ ਹਿਊਮੈਨਿਟੇਰੀਅਨ ਹੈ, ਜਿਹੜੀ ਕਿ ਟੋਲਰੈਂਟ ਹੈ, ਬੇਸ਼ੱਕ ਅੱਜ ਇਸ ਇੱਕ ਇੰਪਲਸ ਦੇ ਵਿੱਚ ਇੱਕ ਇੰਪਲਸਿਵ ਬਿਹੇਵੀਅਰ ਵਾਈਟ ਅਮਰੀਕਾ ਦੇ ਵੱਡੇ ਸੈਕਸ਼ਨ ਨੇ ਦਿਖਾਇਆ, ਬਟ ਇਹ ਟ੍ਰੈਂਡ ਰਿਵਰਸ ਹੋਏਗਾ। ਜੀ ਡਾਕਟਰ ਸਾਹਿਬ, ਅੱਜ ਦਾ ਇਹ ਪ੍ਰੋਗਰਾਮ ਫਿਰ ਡੋਨਲਡ ਟਰੰਪ ਦੇ ਨਾਮ। ਜੀ ਡਾਕਟਰ ਸਾਹਿਬ, ਬਿਲਕੁਲ। ਮੈਂ ਤੇ ਚਾਹਾਂਗੀ ਕਿ ਤੁਸੀਂ ਸਾਡੇ ਜਿਹੜੇ ਪੰਜਾਬੀ ਭਰਾ ਨੇ ਜਿਹੜੇ ਇੱਥੇ ਰਹਿੰਦੇ ਆ, ਆਪਾਂ ਉਹਨਾਂ ਨੂੰ ਮੈਂ ਤਾਂ ਕਹਿੰਦੀ ਤੁਸੀਂ ਹੌਸਲਾ ਦਿਵੋ। ਆਈ ਥਿੰਕ ਉਹ ਵੀ ਕ੍ਰਾਈ ਕਰਦੇ ਹੋਣਗੇ। ਨਹੀਂ, ਐਸੀ ਕੋਈ ਸਾਨੂੰ ਕੋਈ ਬਹੁਤਾ ਗੁਲਾਮਾਂ ਦਾ ਕੀ ਹੁੰਦਾ, ਇੱਕ ਨਾ ਹੁੰਦਾ ਦੂਜਾ ਇਹਨਾਂ ਨੂੰ ਵੀ ਟੈਕਸ ਦੇਣਾ, ਉਹਨਾਂ ਨੂੰ ਵੀ ਟੈਕਸ ਦੇਣਾ ਜੀ। ਔਰ ਇਹ ਆਈ ਥਿੰਕ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ ਜੀ ਡਾਕਟਰ ਸਾਹਿਬ, ਇੱਥੇ ਲੈਂਦੇ ਆ ਬ੍ਰੇਕ। ਦਰਸ਼ਕੋ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।